ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ। ਹਰ ਰੋਜ਼ ਦੀ ਤਰ੍ਹਾਂ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਜੀ ਦਾ ਤੇ ਦੇਸ਼-ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਕਈ ਅਹਿਮ ਖਬਰਾਂ ਹੁੰਦੀਆਂ ਨੇ। ਕਰਦੇ ਹਾਂ ਉਹਨਾਂ ਦਾ ਸਵਾਗਤ, ਫਿਰ ਰੁੱਖ ਖਬਰਾਂ ਦਾ ਕਰਾਂਗੇ। ਬਹੁਤ-ਬਹੁਤ ਸਵਾਗਤ ਹੈ ਪੂਨੀਆ ਜੀ। ਜੀ ਸ਼ੁਕਰੀਆ। ਸਤਿ ਸ੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਸੋ ਸਭ ਤੋਂ ਪਹਿਲੀ ਖਬਰ ਦੇ ਵੱਲ ਜੇਕਰ ਆਪਾਂ ਵਧੀਏ ਤਾਂ ਹੁਮਾਯੂੰ ਮਕਬਰਾ ਕੈਂਪਸ ਦੇ ਵਿੱਚ ਇੱਕ ਕਮਰੇ ਦੀ ਛੱਤ ਡਿੱਗ ਗਈ ਹੈ। ਮੌਸਮ ਦੇ ਕਰਕੇ ਖਾਸਾ ਨੁਕਸਾਨ ਹੋ ਰਿਹਾ ਹੈ। ਜਮੁਨਾ ਦਾ ਜਿਹੜਾ ਜਲ ਦਾ ਪੱਧਰ ਹੈ ਉਹ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਚੁੱਕਿਆ ਹੈ ਦਿੱਲੀ ਦੇ ਵਿੱਚ, ਤੇ ਹਾਲਾਤ ਬਹੁਤ ਗੰਭੀਰ ਬਣੇ ਹੋਏ ਨੇ ਜੀ। ਬਾਕੀ ਪਾਇਓ ਮੌਸਮ ਦੇ ਹਾਲ ਦਾ ਝਾਤ ਜਰਾ। ਹਾਂਜੀ, ਬੇਸਿਕਲੀ ਜਿਹੜੀ ਦਿੱਲੀ ਦੇ ਵਿੱਚ ਹੁਮਾਯੂੰ ਦਾ ਮਕਬਰਾ ਸੀਗਾ, ਉੱਥੇ ਕੁਛ ਆਬਾਦੀ ਸੀ, ਬਸਤੀ ਸੀ, ਉੱਥੇ ਛੱਤਾਂ ਡਿੱਗੀਆਂ ਹੈਗੀਆਂ ਕਿਉਂਕਿ ਜਮਨਾ ਨਦੀ ਦੇ ਵਿੱਚ ਹੜ੍ਹ ਆਏ ਹੋਏ ਨੇ। ਤੇ ਇਸ ਕਰਕੇ ਇਹ ਛੱਤ ਡਿੱਗਣ ਕਰਕੇ 6 ਲੋਕਾਂ ਦੀ ਡੈਥ ਹੋ ਗਈ ਹੈ ਦਿੱਲੀ ਦੇ ਵਿੱਚ ਮੌਕੇ ਤੇ 10 ਲੋਕਾਂ ਨੂੰ ਰੈਸਕਿਊ ਕੀਤਾ ਜਾ ਚੁੱਕਿਆ ਹੈਗਾ। ਜਿਹੜੀ ਜਮਨਾ ਨਦੀ ਹੈ ਉਹ ਬੇਸਿਕਲੀ ਉੱਤਰਾਖੰਡ ਹਿਮਾਚਲ ਤੋਂ ਨਿਕਲ ਕੇ ਤੇ ਜਿਹੜਾ ਆਪਣਾ ਹਥਨੀ-ਕੁੰਡ ਬਰਾਜ ਹੈ ਹਰਿਆਣੇ ਦਾ ਜਮਨਾ ਨਗਰ ਦੇ ਵਿੱਚ, ਉੱਥੋਂ ਫਿਰ ਉਹ ਐਂਟਰ ਹੋ ਕੇ ਉੱਤਰ ਪ੍ਰਦੇਸ਼ ਅਤੇ ਹਰਿਆਣੇ ਦੀ ਵਰੂਆਂ ਤੇ ਜਾਂਦੀ ਹੋਈ ਦਿੱਲੀ ਵੱਲ ਜਾਂਦੀ ਹੈਗੀ ਤੇ ਅੱਗੇ ਜਾ ਕੇ ਗੰਗਾ ਚ ਮਿਲ ਜਾਂਦੀ ਹੈ। ਉਹ ਸਾਰੇ ਇਲਾਕੇ 'ਚ ਹੀ ਮਤਲਬ ਉੱਤਰ ਪ੍ਰਦੇਸ਼ 'ਚ ਖਾਸ ਕਰ ਜਿਹੜਾ ਜਾਟ ਬੈਲਟ ਜਿਹਨੂੰ ਕਹਿੰਦੇ ਆ ਵੈਸਟਰਨ ਉੱਤਰ ਪ੍ਰਦੇਸ਼, ਜਿਹਦੇ 'ਚ ਬਾਗਪਤ, ਮੁਜ਼ੱਫਰਨਗਰ, ਮੇਰਠ, ਇਹ ਸਹਾਰਨਪੁਰ, ਇਹ ਵਾਲਾ ਜਿਹੜਾ ਇਲਾਕਾ ਗਾ, ਤੇ ਇੱਧਰ ਹਰਿਆਣੇ ਦਾ ਜਮਨਾਨਗਰ, ਕਰਨਾਲ, ਕੁਰੂਕਸ਼ੇਤਰ ਤੇ ਅੱਗੇ ਸੋਨਪਤ ਵਾਲਾ, ਪਾਣਪਤ ਵਾਲਾ ਇਲਾਕਾ, ਪਾਣੀਪਤ, ਸੋਨੀਪਤ ਅਤੇ ਦਿੱਲੀ ਵਾਲਾ ਜਿਹੜਾ ਇਲਾਕਾ ਹੈਗਾ, ਉਹ ਸਾਰਾ ਹੀ ਉੱਥੇ ਹੜ੍ਹ ਵਰਗੇ ਸਿਚੁਏਸ਼ਨ ਹੋਏ ਨੇ। ਲੋਕਾਂ ਦੇ ਜਿਹੜੇ ਜਮਨਾ ਦੇ ਆਲੇ ਦੁਆਲੇ ਖੇਤ ਨੇ ਉਹ ਵੀ ਡੁੱਬੇ ਹੋਏ ਨੇ। ਤੇ ਨਾਲ ਦੀ ਨਾਲ ਜੇ ਆਪਾਂ ਗੱਲ ਕਰ ਲਈਏ ਦਿੱਲੀ ਦੇ ਵਿੱਚ ਇਹ ਛੱਤ ਵੀ ਡਿੱਗੀ ਹੈਗੀ ਆ, ਦਿੱਲੀ 'ਚ ਵੀ ਖਾਸਾ ਪਾਣੀ ਚੱਲ ਰਿਹਾ ਗਾ। ਤੇ ਜਿਹੜਾ ਡੇਂਜਰ ਆਪਾਂ ਕਹਿੰਦੇ ਆ ਕਿ ਨਦੀ ਦਰਿਆ ਦੇ ਵਿੱਚ ਇਹ ਤੋਂ ਵੱਧ ਜੇ ਪਾਣੀ ਆ ਜਾਂਦਾ ਵਾ, ਤਕਰੀਬਨ ਦੱਸਿਆ ਜਾ ਰਿਹਾ ਹੈਗਾ 205 ਮੀਟਰ ਪਾਣੀ ਪਹੁੰਚ ਗਿਆ ਹੈਗਾ ਜਮਨਾ ਦੇ ਵਿੱਚ, ਤੇ ਉਹਨੂੰ ਦੱਸਿਆ ਜਾ ਰਿਹਾ ਹੈਗਾ ਕਿ ਉਹ ਖਤਰੇ ਦਾ ਨਿਸ਼ਾਨ ਹੈ ਤੇ ਖਤਰੇ ਦਾ ਨਿਸ਼ਾਨ ਪਾਰ ਕਰ ਚੁੱਕੀ ਹੈ ਜਮਨਾ, ਤੇ ਇਸ ਕਰਕੇ ਇਹ ਸਾਰਾ ਕੁਝ ਵਾਪਰ ਰਿਹਾ ਹੈਗਾ। ਜੀ, ਹਾਲਾਤ ਬੜੇ ਗੰਭੀਰ ਬਣੇ ਹੋਏ ਨੇ। ਸੋ ਅੱਗੇ ਜੇਕਰ ਚੱਲੀਏ ਤਾਂ ਮੋਦੀ ਨੇ ਲਾਲ ਕਿਲੇ ਤੇ ਪਹਿਲੀ ਵਾਰ ਆਰਐਸਐਸ ਦੀ ਤਾਰੀਫ ਕੀਤੀ ਹੈ, ਤੇ ਹੋਰ ਕੀ ਆਖਿਆ ਇਹਨਾਂ ਨੇ? ਕਾਫੀ ਲੰਬਾ ਭਾਸ਼ਣ ਦਿੰਦੇ ਨੇ ਆਮ ਤੌਰ ਤੇ ਇਹ। ਹਾਂਜੀ, ਅੱਜ 103 ਮਿੰਟ ਦਾ ਭਾਸ਼ਣ ਨਰਿੰਦਰ ਮੋਦੀ ਹੋਰਾਂ ਨੇ ਦਿੱਤਾ ਹੈ ਤੇ ਅੱਜ ਉਹਨਾਂ ਨੇ ਕਿਹਾ ਕਿ ਇਸ ਸਾਲ 100 ਸਾਲ ਪੂਰੇ ਹੋਣ ਜਾ ਰਹੇ ਨੇ ਆਰਐਸਐਸ ਦੇ, ਤੇ ਆਰਐਸਐਸ ਨੇ ਭਾਰਤ ਦੀ ਆਜ਼ਾਦੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਕੀਤਾ ਹੈ। ਉਹਨਾਂ ਨੇ ਕਿਹਾ ਕਿ 100 ਸਾਲ ਦੌਰਾਨ ਮਾਂ ਭਾਰਤੀ ਦੇ ਕਲਿਆਣ ਵਾਸਤੇ ਆਰਐਸਐਸ ਵਾਲਿਆਂ ਨੇ ਜੀਵਨ ਸਮਰਪਿਤ ਕਰ ਦਿੱਤਾ ਤੇ ਭਾਰਤ ਨੂੰ ਆਜ਼ਾਦੀ ਦਿਵਾਈ ਹੈ। ਉਹਨਾਂ ਨੇ ਆਰਐਸਐਸ ਨੂੰ ਦੁਨੀਆ ਦਾ ਸਭ ਤੋਂ ਵੱਡਾ ਐਨਜੀਓ ਵੀ ਦੱਸਿਆ, ਤੇ ਉਹਨਾਂ ਨੇ ਕਿਹਾ ਕਿ ਮੁਲਕ ਵਾਸਤੇ ਆਰਐਸਐਸ ਵਾਲਿਆਂ ਨੇ ਆਪਣੀ ਜਾਨਾਂ ਕੁਰਬਾਨ ਕੀਤੀਆਂ ਨੇ। ਇਸ ਤੋਂ ਹੀ ਮਤਲਬ ਪੂਰਾ ਇਹ ਡਿਬੇਟ ਸ਼ੁਰੂ ਹੋਇਆ ਕਿ ਕੀ ਆਰਐਸਐਸ ਨੇ ਏਡਾ ਯੋਗਦਾਨ ਦਿੱਤਾ ਹੈਗਾ ਇੰਡੀਆ ਦੀ ਫਰੀडम ਸਟਰਗਲ 'ਚ। ਉੱਤੇ ਕਾਂਗਰਸ ਨੇ ਵੀ ਸਵਾਲ ਚੁੱਕੇ ਨੇ। ਬੇਸਿਕਲੀ ਜੇ ਆਪਾਂ ਗੱਲ ਕਰਨੀ ਹੋਵੇ ਆਰਐਸਐਸ ਦੀ, ਤਾਂ ਆਰਐਸਐਸ 1925 'ਚ ਬਣਾਈ ਗਈ ਤੇ ਹੇਡਗੇਵਾਰ ਨਾਂ ਦੇ ਇੱਕ ਸ਼ਖਸ ਨੇ ਬਣਾਈ ਸੀ ਤੇ ਮਹਾਰਾਸ਼ਟਰ ਦੇ ਵਿੱਚ ਬਣਾਈ ਸੀ, ਜਿਹਦਾ ਮੁੱਖ ਕੰਮ ਹਿੰਦੂਆਂ ਨੂੰ ਇਕੱਠੇ ਕਰਕੇ ਮੁਸਲਮਾਨਾਂ ਦੇ ਉਲਟ ਲੜਾਈ ਲੜਨਾ ਸੀਗਾ ਉਸ ਟਾਈਮ, ਕਿ ਮੁਸਲਮਾਨ ਤੇ ਹੋਰ ਜਿਹੜੇ ਧਰਮ ਦੇ ਲੋਕ ਹੈਗੇ ਆ ਉਹ ਹਿੰਦੂ ਧਰਮ ਨੂੰ ਦੂਸ਼ਿਤ ਕਰ ਰਹੇ ਨੇ, ਤੇ ਉਹ ਹਿੰਦੂਆਂ ਨੂੰ ਇਕਜੁੱਟ ਹੋ ਕੇ ਬਹੁਤ ਸਾਰੇ ਕੱਟਰ ਕਿਸਮ ਦੇ ਕੰਮਾਂ 'ਚ ਉਹਨਾਂ ਦਾ ਨਾਂ ਵੀ ਆਇਆ। ਮਤਲਬ ਈਵਨ ਜਦੋਂ ਪਾਰਟੀਸ਼ਨ ਹੋਇਆ ਉਸ ਟਾਈਮ ਵੀ ਉਹਨਾਂ ਦਾ ਨਾਂ ਬਹੁਤ ਉੱਭਰ ਕੇ ਆਇਆ ਸੀਗਾ। ਈਵਨ ਜਿਹੜੇ ਮਹਾਤਮਾ ਗਾਂਧੀ ਦੀ ਜਿਹੜੀ ਹੱਤਿਆ ਕੀਤੀ ਗਈ ਉਹਦੇ 'ਚ ਵੀ ਕਿਤੇ ਨਾ ਕਿਤੇ ਆਰਐਸਐਸ ਦਾ ਨਾਂ ਆਇਆ। ਜਿਹੜਾ ਗੋਡਸੇ ਸੀਗਾ ਉਹ ਆਰਐਸਐਸ ਦਾ ਸਵੈਮ ਸੇਵਕ ਰਿਹਾ ਹੋਇਆ ਸੀ। ਆਰਐਸਐਸ ਤੇ ਜਿਹੜੇ ਪਟੇਲ ਸੀ ਉਹਨਾਂ ਨੇ ਬੈਨ ਵੀ ਲਾ ਦਿੱਤਾ ਸੀ, ਤੇ ਪਟੇਲ ਨੇ 1950 'ਚ ਜਿਹੜੇ ਭਾਰਤ ਦੇ ਉਸ ਟਾਈਮ ਗ੍ਰਹਿ ਮੰਤਰੀ ਸੀਗੇ, ਤੇ ਉਹਨਾਂ ਨੇ ਸਰਦਾਰ ਪਟੇਲ ਨੇ ਆਰਐਸਐਸ ਤੇ ਬੈਨ ਵੀ ਲਾਇਆ ਸੀ, ਪਰ ਬਾਅਦ 'ਚ ਇਹਨੂੰ ਲਿਫਟ ਕਰ ਲਿਆ ਗਿਆ। ਤੇ ਆਰਐਸਐਸ ਦਾ ਇੰਡੀਆ ਦੀ ਫਰੀडम ਸਟਰਗਲ 'ਚ ਕੋਈ ਯੋਗਦਾਨ ਰਿਹਾ ਨਹੀਂ ਹੈ। ਈਵਨ ਜਿਹੜੇ ਆਰਐਸਐਸ ਦੇ ਕਾਰਕੁਨ ਸੀਗੇ ਉਹਨਾਂ ਦੇ ਆਪਾਂ ਕਹਿ ਲਈਏ ਕਿ ਬੰਦੇ ਹੁੰਦੇ ਸੀਗੇ ਮੌਕੇ ਤੇ, ਉਹਨਾਂ ਦੇ ਸੰਗਠਨ ਦੇ ਹੈਡ ਹੁੰਦੇ ਸੀਗੇ, ਉਹ ਇਹ ਕਹਿੰਦੇ ਹੁੰਦੇ ਸੀਗੇ ਕਿ ਆਪਾਂ ਇੰਡੀਅਨ ਫਰੀडम ਸਟਰਗਲ ਨਾਲ ਆਪਣਾ ਕੋਈ ਲੈਣਾ ਦੇਣਾ ਨਹੀਂ, ਆਪਾਂ ਉਸ 'ਚ ਨਹੀਂ ਜਾਣਾ, ਆਪਾਂ ਆਪਣੇ ਧਰਮ ਨੂੰ ਬਚਾਉਣ ਦੀ ਲੜਾਈ ਲੜਨੀ ਹੈ। ਤਾਂ ਜੀ ਖੈਰ ਪਤਾ ਨਹੀਂ ਕਿਸ ਕਰਕੇ ਉਹਨਾਂ ਨੇ ਅੱਜ ਲਾਲ ਕਿਲੇ ਤੋਂ ਆਰਐਸਐਸ ਦਾ ਧੰਨਵਾਦ ਕੀਤਾ, ਖਾਸ ਕਰ ਉਹ ਵੀ ਫਰੀडम ਵਾਲੇ ਮਾਮਲੇ ਤੇ। ਬਾਕੀ ਉਹਨਾਂ ਨੇ ਅੱਜ ਇਹ ਵੀ ਕਿਹਾ ਕਿ ਮੈਂ ਕਿਸਾਨਾਂ ਦਾ ਰਾਖਾ ਹਾਂ ਤੇ ਜੀ ਮੈਂ
ਕਿਸਾਨਾਂ ਦੇ ਹਿੱਤਾਂ ਕਰਕੇ, ਮਤਲਬ ਬੇਸਿਕਲੀ ਟਰੰਪ ਨੂੰ ਜਵਾਬ ਦਿੱਤਾ ਉਹਨਾਂ ਨੇ, ਨਾਂ ਨਹੀਂ ਲਿਆ ਟਰੰਪ ਦਾ। ਉਹਨਾਂ ਨੇ ਕਿਹਾ ਜੀ, ਕਿ ਮੈਂ ਕਿਸਾਨਾਂ ਦਾ ਰਾਖਾ, ਇਸ ਕਰਕੇ ਕਿਸਾਨਾਂ ਦੇ, ਪਸ਼ੂ ਪਾਲਕਾਂ ਦੇ, ਮਛੁਆਰੇ ਜਿਹੜੇ ਹੈਗੇ, ਪਸ਼ੂ ਪਾਲਕ ਜਿਹੜੇ ਹੈਗੇ ਆ, ਉਹ ਮੇਰੀ ਪਹਿਲੀ ਪ੍ਰਾਇੋਰਟੀ ਨੇ। ਇਸ ਕਰਕੇ ਅਸੀਂ ਉਹਨਾਂ ਦੇ ਹਿੱਤਾਂ ਵਾਸਤੇ ਕਿਸੇ ਦੇ ਸਾਹਮਣੇ ਨਹੀਂ ਝੁਕਾਂਗੇ, ਨਾ ਕੋਈ ਸਮਝੌਤਾ ਕਰਾਂਗੇ। ਇਹ ਗੱਲ ਉਹਨਾਂ ਨੇ ਕਹੀ। ਉਹਨਾਂ ਨੇ ਆਪਰੇਸ਼ਨ ਸੰਦੂਰ ਬਾਰੇ ਵੀ ਅੱਜ ਗੱਲ ਕਹੀ। ਉਹਨਾਂ ਨੇ ਤਕਰੀਬਨ 13 ਮਿੰਟ ਆਪਰੇਸ਼ਨ ਸੰਦੂਰ ਤੇ ਲਾਏ। ਜੀ, ਟੈਰਰਿਸਟ ਆਤੰਕਵਾਦ ਤੇ ਬੋਲੇ, ਸਿੰਧੂ ਜਿਹੜਾ ਇੰਡਸ ਵਾਟਰ ਟ੍ਰੀਟੀ ਹੈ ਉਹ ਤੇ ਬੋਲੇ, ਮੇਕ ਇਨ ਇੰਡੀਆ ਤੇ ਬੋਲੇ, ਨਕਸਲਵਾਦ ਤੇ ਬੋਲੇ, ਅਵੈਧ ਘੁਸਪੈਠੀਆਂ ਵਾਲੇ ਮਸਲੇ ਤੇ ਬੋਲੇ। ਤੇ ਉਸ ਤੋਂ ਬਾਅਦ ਬੇਸਿਕਲੀ ਉਹਨਾਂ ਨੇ ਅੱਜ ਇਹ ਵੀ ਰਿਕਾਰਡ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਕਿ 103 ਮਿੰਟ ਦਾ ਸਭ ਤੋਂ ਵੱਡਾ ਭਾਸ਼ਣ ਦੇਣ ਵਾਲਾ ਪ੍ਰਧਾਨ ਮੰਤਰੀ ਮੈਂ ਹਾਂ। ਜਾਂ ਉਸ ਤੋਂ ਪਹਿਲਾਂ ਜਿਹੜੇ ਪ੍ਰਧਾਨ ਮੰਤਰੀ ਸੀ ਉਹ ਤਕਰੀਬਨ ਘੰਟਾ, ਸਵਾ ਘੰਟਾ ਬੋਲਦੇ ਸੀਗੇ, ਤੇ ਇਹਨੇ ਪੌਣੇ 2 ਘੰਟੇ ਬੋਲੇ। ਨਰਿੰਦਰ ਮੋਦੀ ਨੇ ਪੌਣੇ 2 ਘੰਟੇ ਆਪਣੀ ਸਪੀਚ ਕੀਤੀ ਹੈਗੀ ਆ। ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਰੋਜ਼ਗਾਰ ਵਾਸਤੇ, ਨੌਜਵਾਨਾਂ ਦੇ ਰੋਜ਼ਗਾਰਾਂ ਵਾਸਤੇ ਇੱਕ ਸਕੀਮ ਅਨਾਉਂਸ ਕਰ ਰਿਹਾ ਅੱਜ ਦੇ ਟਾਈਮ। ਤੇ ਜੀ, ਜੇ ਪ੍ਰਾਈਵੇਟ ਇੰਡਸਟਰੀ 'ਚ ਜੇ ਨੌਜਵਾਨਾਂ ਨੂੰ ਰੋਜ਼ਗਾਰ ਮਿਲੂਗਾ, ਪਹਿਲਾ ਰੋਜ਼ਗਾਰ ਮਿਲੂਗਾ, ਤੇ ਫਿਰ ਸਰਕਾਰ ਉਹਨੂੰ 15,000 ਰੁਪਏ ਦਊਗੀ। ਯਾਨੀ ਕਿ ਜੀ, ਡਾਇਰੈਕਟਲੀ ਜੇ ਕਹਿਣਾ ਹੋਵੇ ਤਾਂ ਸਰਕਾਰ ਇਹ ਕਹਿ ਰਹੀ ਹੈ ਕਿ ਭਾਈ ਸਰਕਾਰੀ ਨੌਕਰੀਆਂ ਕੋਈ ਹੈ ਨਹੀਂ, ਤੁਸੀਂ ਆਪਣੀ ਪ੍ਰਾਈਵੇਟ ਨੌਕਰੀਆਂ ਜੁਆਇਨ ਕਰ ਲਓ। ਜਦੋਂ ਪਹਿਲੀ ਵਾਰ ਜੁਆਇਨ ਕਰੋਗੇ ਤਾਂ ਤੁਹਾਡੇ ਕੱਪੜਿਆਂ ਦੇ, ਲੀੜਿਆਂ ਦੇ, ਤੁਹਾਡੇ ਪੁਰਾਣੀ ਸੈਕਿੰਡ ਹੈਂਡ ਮੋਟਰਸਾਈਕਲ ਲੈਣ ਦਾ ਖਰਚਾ ਅਸੀਂ ਦੇ ਦਿੰਦੇ ਹਾਂ। 15,000 ਰੁਪਏ, ਜੀ, 10,000 ਰੁਪਏ ਤੁਸੀਂ ਸੈਕਿੰਡ ਹੈਂਡ ਮੋਟਰਸਾਈਕਲ ਲੈ ਆਓ, ਤੇ 5,000 ਰੁਪਏ ਜੀ, ਦਾ ਆਪਣਾ ਹੋਰ ਖਰਚਾ ਜਟਾਓ। ਤੇ ਜਿਹੜੇ 10-12,000 ਦੀਆਂ ਨੌਕਰੀਆਂ ਨੇ ਪ੍ਰਾਈਵੇਟ ਇੰਡਸਟਰੀਆਂ 'ਚ, ਕੋਈ ਸਿਕਿਉਰਿਟੀ ਗਾਰਡ ਦੀ ਹੈਗੀ ਆ, ਕੋਈ ਕਿਸੇ ਕਿਸਮ ਦੀ, ਉੱਥੇ ਤੁਸੀਂ ਲੈਣ ਬੰਦ ਹੋ ਜਾਓ। ਮੈਂ ਤਾਂ ਇਹਦਾ ਇਹ ਮਤਲਬ ਕੱਢਿਆਗਾ। ਜੇ ਉਹਨਾਂ ਨੇ ਘੋਸ਼ਣਾ ਕਰਨੀ ਸੀ ਤਾਂ ਕਹਿੰਦੇ ਕਿ ਮੈਂ 2 ਕਰੋੜ ਰੋਜ਼ਗਾਰ ਦੇਵਾਂਗਾ, ਜਾਂ ਫਿਰ ਮੈਂ 10 ਲੱਖ ਸਰਕਾਰੀ ਨੌਕਰੀਆਂ ਕੱਢਾਂਗਾ। ਇਸ ਕਿਸਮ ਦਾ ਤਾਂ ਉਹਨਾਂ ਨੇ ਕਿਹਾ ਨਹੀਂ। ਉਹਨਾਂ ਨੇ ਕਿਹਾ ਕਿ ਨਿੱਜੀ ਖੇਤਰ 'ਚ ਪਹਿਲੀ ਨੌਕਰੀ ਪਾਓਗੇ ਤਾਂ ਫਿਰ ਤੁਹਾਨੂੰ ਅਸੀਂ 15,000 ਰੁਪਏ ਦੇਵਾਂਗੇ। ਤਾਂ ਇਹਦਾ ਤਾਂ ਮਤਲਬ ਮੈਂ ਕੀ ਕੱਢਾਂ? ਇੰਡੀਆ 'ਚ ਨਿੱਜੀ ਖੇਤਰ ਕਿਸ ਕਿਸਮ ਦਾ, ਉਹ ਵੀ ਆਪਾਂ, ਉਹਦੀ ਸੱਚਾਈ ਵੀ ਆਪਾਂ ਨੂੰ ਪਤਾ ਹੀ ਹੈ। ਤੇ ਜੀ, ਇਹ ਗੱਲ ਮਤਲਬ ਉਹਨਾਂ ਨੇ ਕਹੀ ਹੈ। ਬਾਕੀ ਆਰਐਸਐਸ ਵਾਲੀ ਜਿਹੜੀ ਗੱਲ ਹੈ ਉਹ ਸਾਰਿਆਂ ਨੂੰ ਹੀ ਅਜੀਬ ਲੱਗੀ, ਕਿਉਂਕਿ ਅੱਜ ਉਦਾਂ ਇਹਨਾਂ ਨੇ ਇੱਕ ਪੋਸਟਰ ਵੀ ਪਾਇਆ ਸੀਗਾ ਇੰਡੀਆ ਦੇ ਫਰੀडम ਸਟਰਗਲ ਦਾ। ਉਹਦੇ 'ਚ ਸਭ ਤੋਂ ਵੱਡਾ ਜਿਹੜਾ ਚਿਹਰਾ ਸੀਗਾ ਉਹ ਸਾਵਰਕਰ ਦਾ ਲਾ ਰੱਖਿਆ ਸੀਗਾ। ਸਾਵਰਕਰ ਨੂੰ ਸਭ ਤੋਂ ਜੀ, ਉੱਤੇ ਰੱਖਿਆ ਸੀ। ਉਸ ਤੇ ਥੱਲੇ ਗਾਂਧੀ ਸੀ, ਉਸ ਤੇ ਥੱਲੇ ਭਗਤ ਸਿੰਘ ਸੀਗਾ। ਯਾਨੀ ਕਿ ਭਗਤ ਸਿੰਘ ਹੋਰਾਂ ਨੇ ਤਾਂ ਆਪਣੀ ਜਾਨ ਵੀ ਕੁਰਬਾਨ ਕਰਤੀ, ਉਹ ਤਾਂ ਫਾਂਸੀ ਝੂਲ ਗਏ ਸੀਗੇ। ਤੇ ਸਾਵਰਕਰ ਤਾਂ ਜੀ, ਮਾਫੀ ਮੰਗਿਆ ਸੀ, ਅੰਗਰੇਜ਼ਾਂ ਤੋਂ ਪੈਨਸ਼ਨ ਲੈਂਦਾ ਸੀਗਾ। ਫਿਰ ਕਿਵੇਂ ਉਹਨੂੰ ਭਗਤ ਸਿੰਘ ਹੋਰਾਂ ਦੇ ਉੱਪਰ ਪਲੇਸ ਕਰ ਦਿੱਤਾ ਗਿਆ? ਇਹ ਵੀ ਇੱਕ ਸਵਾਲ ਹੈ। ਪਰ ਖੈਰ, ਇਹ ਸਰਕਾਰੀ ਉਹਨਾਂ ਦੀ ਹੈ ਤਾਂ ਫਿਰ ਉਹ ਆਪਣੇ ਹਿਸਾਬ ਨਾਲ ਆਪਣੇ ਜਿਹੜੇ ਉਹਨਾਂ ਦੇ ਬੰਦੇ ਸੀਗੇ ਉਹਨਾਂ ਨੂੰ ਪਲੇਸ ਕਰਨਗੇ। ਆਰਐਸਐਸ ਨੂੰ ਫਰੀडम ਸਟਰਗਲ ਦਾ ਹੀਰੋ ਦੱਸਣਗੇ। ਇਹ ਉਹਨਾਂ ਦੀ ਮਤਲਬ ਸੋਚ ਹੀ ਹੈ। ਖੈਰ, ਤੇ ਇਹ ਬਾਕੀ ਇਹੀ ਮੈਨੂੰ ਲੱਗਿਆ ਕਿ ਇਹੀ ਇਸ ਤੇ ਗੱਲ ਹੋਣੀ ਚਾਹੀਦੀ ਆਰਐਸਐਸ ਵਾਲੇ ਮਾਮਲੇ ਤੇ। ਆਰਐਸਐਸ ਦਾ ਇੰਡੀਅਨ ਫਰੀडम ਸਟਰਗਲ 'ਚ ਕੋਈ ਯੋਗਦਾਨ ਨਹੀਂ ਰਿਹਾ ਹੈਗਾ। ਫਿਰ ਪਤਾ ਨਹੀਂ ਕਿਉਂ ਉਹਨਾਂ ਦਾ ਨਾਂ ਲਿਆ ਗਿਆ। ਤੇ ਦੂਜਾ ਮੈਨੂੰ ਜੀ, ਲੱਗਦਾ ਗਾ ਕਿ ਜਿਹੜਾ ਪ੍ਰਾਈਵੇਟ ਨੌਕਰੀਆਂ ਵਾਲੀ ਜਿਹੜੀ ਗੱਲ ਕਹੀ ਉਹਨਾਂ ਨੇ ਉਹ ਜੀ, ਬੇਫਾਲਤੂ ਹੈ। ਤੁਸੀਂ ਦੇਣਾ ਹੈਗਾ ਤਾਂ ਵਧੀਆ ਰੋਜ਼ਗਾਰ ਦਿਓ, ਸਰਕਾਰੀ ਨੌਕਰੀਆਂ ਕੱਢੋ। 10 ਲੱਖ ਨੌਕਰੀਆਂ ਅਨਾਉਂਸ ਕਰ ਦੇਣੀਆਂ ਸੀ, ਉਹ ਜ਼ਿਆਦਾ ਵਧੀਆ ਸੀ। ਜੀ, ਜੀ। ਇਹ ਚੀਜ਼ਾਂ ਜ਼ਰੂਰੀ ਨੇ, ਬਹੁਤ ਜ਼ਿਆਦਾ ਜ਼ਰੂਰੀ ਨੇ। ਤੇ ਲੰਬੇ ਭਾਸ਼ਣ ਦੇਣ ਦੇ ਨਾਲ ਕੁਝ ਨਹੀਂ ਹੁੰਦਾ। ਤੁਸੀਂ ਫੈਕਟ ਐਂਡ ਫਿਗਰ ਤੇ ਗੱਲ ਕਰਦੇ ਹੋ, ਤੇ ਆਪਣੇ ਲੋਕਾਂ ਦੀ, ਆਪਣੇ ਦੇਸ਼ ਦੇ ਲੋਕਾਂ ਦੀ, ਜਿਨ੍ਹਾਂ ਨੂੰ ਤੁਸੀਂ ਆਜ਼ਾਦੀ ਦਾ ਨਿੱਘ ਮਾਣਨ ਦੇ ਸੁਨੇਹੇ ਦਿੰਦੇ ਹੋ ਕਿ ਤੁਸੀਂ ਆਜ਼ਾਦੀ ਦਾ ਨਿੱਘ ਮਾਣੋ, ਐ ਕਰੋ, ਉਹ ਕਰੋ, ਉਹਨਾਂ ਦੇ ਲਈ ਕੁਝ ਕਰੋ ਭਾਈ। ਉਹ ਤੁਹਾਡੇ ਲੰਬੇ ਭਾਸ਼ਣ ਸੁਣਨ ਦੇ ਲਈ ਵਿਹਲੇ ਨਹੀਂ ਬੈਠੇ ਹੋਏ। ਅੱਗੇ ਚੱਲਦੇ ਹਾਂ। ਕਿਸ਼ਤਵਾੜਾ ਆਪਦਾ ਦੇ ਵਿੱਚ 65 ਲੋਕਾਂ ਦੇ ਸ਼ਵ ਹੁਣ ਤੱਕ ਬਰਾਮਦ ਹੋਏ ਨੇ। 21 ਦੀ ਪਹਿਚਾਣ ਵੀ ਹੋ ਚੁੱਕੀ ਹੈ। 200 ਕਹਿੰਦੇ ਨੇ ਹੁਣ ਤੱਕ ਲਾਪਤਾ ਨੇ। ਪਰ ਫਰੂਕ ਅਬਦੁੱਲਾ ਹੁਣੀ ਕਹਿ ਰਹੇ ਨੇ ਕਿ 500 ਤੋਂ ਵੀ ਜ਼ਿਆਦਾ ਲੋਕ ਦੱਬੇ ਹੋਏ ਨੇ। ਕਿਹਦੀ ਸੱਚ ਮੰਨੀਏ? ਬੇਸਿਕਲੀ ਦੇਖੋ, ਉਹ ਜਿਹੜਾ ਕਿਸ਼ਤਵਾੜ 'ਚ ਜਿਹੜਾ ਚਸੋਟੀ ਪਿੰਡ ਸੀਗਾ, ਉਹ ਪੂਰੇ ਦਾ ਪਿੰਡ ਹੀ ਦੱਬਿਆ ਗਿਆ ਜਦੋਂ ਬਾਦਲ ਫਟਿਆ ਉੱਥੇ। ਤੇ ਜਿਹੜਾ ਮਲਬਾ ਵੀ ਪਹਾੜ ਦਾ ਨਿਕਲ ਕੇ ਆਇਆ, ਤੇ ਸਾਰੇ ਦੇ ਸਾਰੇ ਲੋਕ ਜਿਹੜੇ ਉੱਥੇ ਸੀਗੇ, ਸਾਰੇ ਦਾ ਸਾਰਾ ਪਿੰਡ ਹੀ ਦੱਬਿਆ ਗਿਆ। ਉਹਦੇ 'ਚ ਜੀ, ਬਚਾ ਉਹਨਾਂ ਦਾ ਰਹਿ ਗਿਆ ਜਿਹੜੇ ਕਿ ਇਸ ਕਿਸਮ ਦੀਆਂ ਚੀਜ਼ਾਂ ਥੱਲੇ ਦੱਬੇ ਗਏ, ਜਿਹੜੇ ਕਿ ਹੌਲੀਆਂ ਸੀਗੇ। ਜਿਵੇਂ ਕੋਈ ਟੇਬਲ ਦੇ ਥੱਲੇ ਦੱਬਿਆ ਗਿਆ, ਕੋਈ ਅਲਮਾਰੀ ਦੇ ਥੱਲੇ ਦੱਬਿਆ ਗਿਆ। ਉਹ ਤਾਂ ਸੇਫਲੀ ਕੱਢੇ ਵੀ, ਰੈਸਕਿਊ ਵੀ ਕੀਤੇ ਗਏ ਹੈਗੇ। ਤਕਰੀਬਨ 167 ਲੋਕਾਂ ਨੂੰ ਰੈਸਕਿਊ ਕੀਤਾ ਗਿਆ ਹੈਗਾ। 65 ਲੋਕਾਂ ਦੀ ਡੈਡ ਬੋਡੀ ਰਿਕਵਰ ਹੋਈਆਂ ਨੇ। ਤੇ ਇਹ ਜਿਹੜਾ ਡੇਟਾ ਹੈਗਾ, ਜਿਹੜਾ ਫਾਰਕ ਅਬਦੁੱਲਾ ਹੋਰਾਂ ਨੇ ਕਿਹਾ ਹੈਗਾ, ਇਹ ਬੇਸਿਕਲੀ ਐਨਡੀਆਰਐਫ ਵੀ ਇਹੀ ਕਹਿ ਰਹੀ ਹੈ। ਪਰ ਹਜੇ ਉਹਨਾਂ ਨੇ ਮੀਡੀਆ 'ਚ ਬਿਆਨ ਨਹੀਂ ਦਿੱਤਾ ਹੈ। ਪੱਤਰਕਾਰਾਂ ਨਾਲ ਮੇਰੀ ਗੱਲਬਾਤ ਹੋ ਰਹੀ ਸੀ ਉੱਥੋਂ ਦੇ, ਤੇ ਉਹ ਕਈ ਕਹਿ ਰਹੇ ਸੀਗੇ ਘੱਟੋ ਘੱਟ 300 ਡੈਡ ਬੋਡੀਜ਼ ਤਾਂ ਹੈਗੇ। 300 ਤੋਂ ਲੈ ਕੇ 500 ਲੋਕ ਉਸ ਪਿੰਡ ਦੇ ਥੱਲੇ ਦੱਬੇ ਹੋ ਸਕਦੇ ਨੇ। ਧਰਾਲੀ 'ਚ ਵੀ ਇਹੀ ਹੋਇਆ। ਧਰਾਲੀ ਦਾ ਵੀ ਕਿੱਡਾ ਵੱਡਾ ਪਿੰਡ ਸੀਗਾ ਧਰਾਲੀ ਵੀ।
ਮਤਲਬ ਉਹ ਵੀ ਜੀ ਸਾਰਾ ਜੀ ਦੱਬਿਆ ਗਿਆ ਸੀਗਾ। ਉੱਥੇ ਵੀ ਹਜੇ ਤੱਕ ਰੈਸਕਿਊ ਆਪਰੇਸ਼ਨ ਚੱਲ ਰਹੇ ਨੇ। ਹਜੇ ਮਤਲਬ ਉਸ ਪਿੰਡ ਦਾ ਜਿਹੜਾ ਮਲਬਾ ਉਹ ਕੱਢਿਆ ਨਹੀਂ ਜਾ ਚੁੱਕਿਆ ਗਾ। ਹਜੇ ਉੱਥੇ ਹੂੰ ਵੱਡੀਆਂ ਮਸ਼ੀਨਾਂ ਪਹੁੰਚ ਰਹੀਆਂ ਨੇ। ਕਿਸ਼ਤਵਾੜ ਜੀ 'ਚ ਜੀ ਵੀ ਚੱਕਰ ਹੈ। ਇੱਥੇ ਵੀ ਜੀ ਮਤਲਬ ਆਪਾਂ ਮੰਨ ਕੇ ਚੱਲੀਏ ਘੱਟੋ ਘੱਟ ਮਤਲਬ 500 ਫਾਰੂਕ ਅਬਦੁੱਲਾ ਸਾਹਿਬ ਕਹਿ ਰਹੇ ਨੇ ਉਹਨਾਂ ਕੋਲ ਵੀ ਕੋਈ ਨਾ ਕੋਈ ਇੰਟੈਲੀਜੈਂਸ ਤਾਂ ਹੋਊਗੀ, ਪਰ ਮੈਨੂੰ ਲੱਗਦਾ ਗਾ ਕਿ 200-300 ਲੋਕ ਤਾਂ ਫੋਰ ਸ਼ੋਰ ਉੱਥੇ ਦੱਬੇ ਹੋਏ ਨੇ। ਤੇ ਜੀ ਤਕਰੀਬਨ 450 ਵੋਟਾਂ ਦਾ ਤਾਂ ਇਹ ਪਿੰਡ ਹੀ ਸੀਗਾ। ਤੇ ਯਾਨੀ ਕਿ ਇਹਦੇ ਚ ਵੱਧ ਲੋਕ ਹੋਰ ਮਤਲਬ ਸੀਗੇ ਤੇ ਟੂਰਿਸਟ ਸਾਈਟ ਵੀ ਸੀ ਇੱਥੇ। ਬੇਸਿਕਲੀ ਰਿਲੀਜੀਅਸ ਟੂਰਿਜ਼ਮ ਹੁੰਦਾ ਸੀ, ਇੱਕ ਮਾਤਾ ਦਾ ਮੰਦਿਰ ਵੀ ਸੀਗਾ। ਤਾਂ ਇਸ ਕਰਕੇ ਇਹ 4-5 ਇੱਥੇ ਗੈਸਟ ਹਾਊਸ ਸੀਗੇ ਤੇ ਇਸ ਕਰਕੇ ਇਹ ਡੇਟਾ ਫਿਗਰ ਨਿਕਲ ਕੇ ਆ ਰਿਹਾ ਵਾ। ਜੀ। ਸੋ ਜੇਕਰ ਅੱਗੇ ਚੱਲੀਏ ਤਾਂ ਜਿਹੜੀ ਸ਼ਤਾਬਦੀ ਐਕਸਪ੍ਰੈਸ ਟ੍ਰੇਨ ਹੈ ਉਸ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਮਿਲਦੀ ਹੈ। ਉਸ ਤੋਂ ਬਾਅਦ ਅੰਬਾਲਾ ਕੈਂਟ ਸਟੇਸ਼ਨ ਤੇ ਇਸ ਨੂੰ ਰੋਕਿਆ ਜਾਂਦਾ ਹੈ। ਸੁਰੱਖਿਆ ਏਜੰਸੀਆਂ ਨੇ ਜਾਂਚ ਕੀਤੀ, 1 ਘੰਟੇ ਬਾਅਦ ਦੁਬਾਰਾ ਤੋਂ ਰਵਾਨਾ ਕੀਤਾ। ਇਹੋ ਜਿਹੀਆਂ ਧਮਕੀਆਂ ਕੀ ਸੰਕੇਤ ਦਿੰਦੀਆਂ ਨੇ, ਉਹ ਵੀ ਇਹੋ ਜਿਹੇ ਦਿਨ ਦੇ ਉੱਪਰ? ਦੇਖੋ ਬੇਸਿਕਲੀ ਜਿਹੜੀ ਬੰਬ ਨਾਲ ਟ੍ਰੇਨ ਨੂੰ ਉਡਾਉਣ ਦੀ, ਬੰਬ ਨਾਲ ਸਕੂਲਾਂ ਨੂੰ ਉਡਾਉਣ ਦੀ, ਬੰਬ ਨਾਲ ਹਰਿਮੰਦਰ ਸਾਹਿਬ ਨੂੰ ਉਡਾਉਣ ਦੀ, ਇਹ ਜੇ ਤੁਸੀਂ ਇਸ ਪੂਰੇ ਚੀਜ਼ਾਂ ਨੂੰ ਫਰੋਲੋਗੇ ਤੇ ਪੰਜਾਬ 'ਚ ਆਪਾਂ ਦੇਖ ਰਹੇ ਹਾਂ ਕਿ ਲਗਾਤਾਰ ਟ੍ਰੈਂਡ ਵੱਧ ਰਿਹਾ ਗਾ ਕਿ ਕਿਸੇ ਨੂੰ ਵੀ ਉਡਾਉਣ ਦੀ, ਕਿਸੇ ਧਾਰਮਿਕ ਅਦਾਰੇ ਨੂੰ ਉਡਾਉਣ ਦੀ ਗੱਲ ਲਿਖ ਦਿੰਦੇ ਨੇ, ਮੇਲ ਕਰ ਦਿੰਦੇ ਨੇ, ਕਿਸੇ ਸਕੂਲ ਨੂੰ ਉਡਾਉਣ ਦੀ ਗੱਲ ਕਰ ਦਿੰਦੇ ਨੇ, ਹੁਣ ਟ੍ਰੇਨ ਦੀ। ਤੇ ਉਹ ਵੀ ਖਾਸ ਕਰ ਇਸ ਕਿਸਮ ਦੇ ਮੌਕਿਆਂ ਤੇ ਜਿਹੜੇ ਕਿ ਸੈਂਸਿਟਿਵ ਹੁੰਦੇ, ਜਿਵੇਂ ਅੱਜ 15 ਅਗਸਤ ਦਾ ਸੀਗਾ। ਤੇ ਇਹ ਮੈਨੂੰ ਲੱਗਦਾ ਗਾ ਕਿ ਇਸ ਕਿਸਮ ਦੀ ਐਕਸਰਸਾਈਜ਼ ਹੈ ਜਿਹਦੇ ਰਾਹੀਂ ਪੰਜਾਬ 'ਚ ਇੱਕ ਡਰ ਫੈਲਾਉਣ ਦੀ ਨਾਗਰਿਕਾਂ 'ਚ ਉਹ ਤਾਂ ਕੋਸ਼ਿਸ਼ ਹੈ ਹੀ ਹੈ। ਇਹ ਤੋਂ ਜੀ ਇਲਾਵਾ ਪੰਜਾਬ ਨੂੰ ਬਦਨਾਮ ਕਰਨ ਦੀ ਵੀ ਕੋਸ਼ਿਸ਼ ਹੈ, ਤਾਂ ਕਿ ਜਿਹੜੀ ਗੋਦੀ ਮੀਡੀਆ ਉਹਨੇ ਕਿਸ ਕਿਸਮ ਦੀਆਂ ਹੈਡਲਾਈਨਾਂ ਅੱਜ ਚਲਾਈਆਂ ਹੂੰ ਤੇ ਉਹ ਦੇਖਣ ਵਾਲੀਆਂ ਹੈ ਕਿ ਉਹ ਕਿਤੇ ਨਾ ਕਿਤੇ ਪੰਜਾਬ ਨੂੰ ਟਾਰਗੇਟ ਕਰਦੇ ਨੇ। ਤੇ ਇਹਦੇ ਰਾਹੀਂ ਪੰਜਾਬ ਨੂੰ ਬਦਨਾਮ ਕਰਨ ਕਰਕੇ ਕਿ ਦੇਖੋ ਇੱਥੇ ਤਾਂ ਸਕੂਲਾਂ ਨੂੰ ਉਡਾਉਣ ਦੀ ਗੱਲ ਚੱਲ ਰਹੀ ਹੈ ਬੰਬਾਂ ਨਾਲ, ਇੱਥੇ ਤਾਂ ਰਿਲੀਜੀਅਸ ਅਦਾਰਿਆਂ ਨੂੰ ਬੰਬ ਨਾਲ ਉਡਾਉਣ ਦੀ ਗੱਲ ਚੱਲ ਰਹੀ ਹੈ, ਇੱਥੇ ਤਾਂ ਟ੍ਰੇਨਾਂ ਨੂੰ ਉਡਾਉਣ ਦੀ ਗੱਲ ਚੱਲ ਰਹੀ ਹੈ। ਇਹ ਕਿਤੇ ਨਾ ਕਿਤੇ ਨੈਸ਼ਨਲ ਮੀਡੀਆ ਇਹਨੂੰ ਵਰਤਦੀ ਹੈਗੀ ਪੰਜਾਬ ਦੇ ਐਂਟੀ ਇੱਕ ਨੈਰੇਟਿਵ ਬਣਾਉਣ ਵਾਸਤੇ। ਹਜੇ ਕੋਈ ਫੜਿਆ ਤਾਂ ਗਿਆ ਨਹੀਂ ਹੈਗਾ। ਮਤਲਬ ਹਰ ਵਾਰ ਕੀ ਜੀ ਕਰਦੇ ਨੇ, ਕਿਤੇ ਵੀ ਜਿਵੇਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੂੰ ਵੀ ਉਡਾਉਣ ਦੀ ਧਮਕੀ ਮਿਲੀ, ਸਾਰੇ ਵਕੀਲਾਂ ਨੂੰ ਬਾਹਰ ਕੱਢ ਦਿੱਤਾ ਗਿਆ ਸੀਗਾ ਉਸ ਟਾਈਮ ਵੀ, ਤੇ ਦੇਖਿਆ ਤਾਂ ਕੁਝ ਮਿਲਿਆ ਨਹੀਂ। ਇਸ ਟ੍ਰੇਨ ਨੂੰ ਵੀ 1 ਘੰਟਾ ਰੋਕ ਕੇ ਰੱਖਿਆ ਅੰਬਾਲਾ ਕੈਂਟ ਦੇ ਵਿੱਚ ਤੇ ਮਿਲਿਆ ਕੱਖ ਨਹੀਂ। ਕਿੰਨੇ ਸਕੂਲਾਂ ਨੂੰ ਖਾਲੀ ਕਰਾਇਆ ਗਿਆ, ਹਰਿਮੰਦਰ ਸਾਹਿਬ ਦੇ ਦੌਰਾਨ ਵੀ ਦੀ ਧਮਕੀ ਦੌਰਾਨ ਵੀ ਕਿੰਨੀ ਚੈਕਿੰਗ ਹੋਈ, ਨਿਕਲਿਆ ਜੀ ਕੱਖ ਜੀ ਨਹੀਂ। ਤਾਂ ਇਹ ਮਤਲਬ ਇਹ ਤਾਂ ਸਮਝ ਆ ਰਿਹਾਗਾ ਕਿ ਇੱਕ ਪੈਟਰਨ ਹੈ, ਲਗਾਤਾਰ ਧਮਕੀਆਂ ਆ ਰਹੀਆਂ ਨੇ ਲੇਕਿਨ ਬੰਬ ਵਗੈਰਾ ਤਾਂ ਕੁਝ ਸੁਣਦੇ ਨਹੀਂ। ਤੇ ਜੀ ਇਹ ਤੇ ਉਸ ਤੋਂ ਬਾਅਦ ਜਿਹੜੀ ਹੈਡਲਾਈਨਸ ਹੈਗੀਆਂ ਉਹ ਕਿਤੇ ਨਾ ਕਿਤੇ ਡਰਾਉਣੀਆਂ ਹੁੰਦੀਆਂ ਨੇ ਤੇ ਪੰਜਾਬ ਨੂੰ ਬਦਨਾਮ ਕਰਨ ਵਾਲੀਆਂ ਹੁੰਦੀਆਂ। ਜੀ। ਸੋ ਜੇਕਰ ਅੱਗੇ ਚੱਲੀਏ ਤਾਂ ਪੰਜਾਬ ਦੇ ਵੱਲੋਂ ਕੇਂਦਰ ਨੂੰ 13 ਪਦਮ ਸ਼੍ਰੀ ਪੁਰਸਕਾਰਾਂ ਦੇ ਲਈ ਨਾਮ ਭੇਜੇ ਗਏ ਨੇ। ਇਸ ਦੇ ਵਿੱਚ ਕਲਾ, ਖੇਲ, ਖੇਤੀਬਾੜੀ, ਉਦਯੋਗ ਦੇ ਵਿੱਚ ਜਿਹੜੇ ਅੱਗੇ ਵਧੇ ਨੇ ਉਹਨਾਂ ਦੇ ਨਾਮ ਸ਼ਾਮਿਲ ਨੇ ਤੇ 114 ਸਾਲਾ ਸਵਰਗੀ ਫੌਜਾ ਸਿੰਘ ਹੋਣਾ ਦਾ ਦੌੜਾਕ ਜਿਹੜੇ ਸੀ ਉਹਨਾਂ ਦਾ ਵੀ ਨਾਮ ਸ਼ਾਮਿਲ ਹੈ। ਹਾਂਜੀ, ਬੇਸਿਕਲੀ 26 ਜਨਵਰੀ 2026 ਨੂੰ ਇਹ ਪਦਮ ਪੁਰਸਕਾਰ ਦਿੱਤੇ ਜਾਣਗੇ ਤੇ ਰਾਜਾਂ ਤੋਂ ਸਿਫਾਰਿਸ਼ ਮੰਗੀ ਜਾਂਦੀ ਹੁੰਦੀ ਹੈ। ਪੰਜਾਬ ਵੱਲੋਂ 13 ਨਾਂ ਭੇਜੇ ਗਏ ਹੈਗੇ ਆ। ਉਹਦੇ 'ਚ ਖੇਤੀਬਾੜੀ, ਕਲਾ, ਪੱਤਰਕਾਰਤਾ, ਇੰਡਸਟਰੀ, ਸਾਰੇ ਹੀ ਜਿਹੜੇ ਇਸ ਕਿਸਮ ਦੇ ਫੀਲਡ ਹੁੰਦੇ ਨੇ ਉਹਨਾਂ ਲੋਕਾਂ ਦੇ ਨਾਂ ਭੇਜੇ ਗਏ ਹੈਗੇ ਆ। ਜਿਵੇਂ ਚਰਚਿਤ ਗਾਇਕ ਬੱਬੂ ਮਾਨ ਦਾ ਵੀ ਨਾਂ ਹੈਗਾ। ਸੁਖਵਿੰਦਰ ਸਿੰਘ ਜੀ ਜਿਹੜਾ ਗਾਇਕ ਹੈ ਬਾਲੀਵੁੱਡ 'ਚ ਜਿਹੜਾ ਹੈਗਾ ਚੱਲ ਛਈਆਂ ਛਈਆਂ ਵਾਲਾ, ਉਹਦਾ ਵੀ ਨਾਂ ਹੈਗਾ। ਜੀ 114 ਸਾਲਾ ਸਵਰਗੀ ਮੈਰਾਥਨ ਰਨਰ ਫੌਜਾ ਸਿੰਘ ਹੋਣਾ ਦਾ ਨਾਂ ਹੈਗਾ। ਵੱਡੇ ਕਾਰੋਬਾਰੀ ਜਵਾਹਰ ਸਿੰਘ ਓਸਵਾਲ ਦਾ ਨਾਂ ਹੈਗਾ, ਜਵਾਹਰ ਲਾਲ ਓਸਵਾਲ ਦਾ। ਸਮਾਜ ਸੇਵਕ ਨਰਿੰਦਰ ਸਿੰਘ ਦਾ ਨਾਂ ਹੈਗਾ। ਕਢਾਈ ਦਾ ਕੰਮ ਕਰਨ ਵਾਲੇ ਅਰੁਣ ਸਿੰਘ ਦਾ ਨਾਂ ਹੈਗਾ। ਕਿਸਾਨ ਭਜਨ ਸਿੰਘ ਸ਼ੇਰਗਿੱਲ ਦਾ ਨਾਂ ਹੈਗਾ। ਸਮਾਜ ਸੇਵਕ ਭੂਰੀ ਵਾਲਾ ਬਾਬਾ ਕਸ਼ਮੀਰ ਸਿੰਘ ਦਾ ਨਾਂ ਹੈਗਾ ਬਾਈ। ਇਹਦੇ 'ਚ ਜਤਿੰਦਰ ਪੰਨੂ ਜਿਹੜਾ ਪੱਤਰਕਾਰ ਹੈ, ਜੀ ਭਗਵੰਤ ਮਾਨ ਦਾ PA ਵੀ ਹੈ, ਉਹਦਾ ਨਾਂ ਜੀ ਹੈਗਾ। ਡਾਕਟਰ ਅਰਮਿੰਦਰ ਸਿੰਘ ਸਿੱਧੂ ਦਾ ਨਾਂ ਹੈ। ਬਰਿੰਦਰ ਸਿੰਘ ਮਸਤੀ ਦਾ ਨਾਂ ਹੈਗਾ। ਸੰਤ ਬਾਬਾ ਸੁੱਖਾ ਸਿੰਘ ਹੋਣਾ ਦਾ ਨਾਂ ਹੈਗਾ। ਤੇ ਇਹ ਜੀ ਨਾਂ ਭੇਜੇ ਗਏ ਹੈਗੇ ਪੰਜਾਬ ਵੱਲੋਂ। ਤੇ ਸਾਰੇ ਇਸ ਕਿਸਮ ਜੀ ਦੇ ਨਾਂ ਨੇ ਕਿ ਮਤਲਬ ਚਲੋ ਫੌਜਾ ਸਿੰਘ ਹੋਣੀ ਤਾਂ ਪੂਰੇ ਹੋ ਗਏ, ਹਾਲਾਂਕਿ ਉਹ ਕਦੇ ਵੀ ਸਰਕਾਰ ਨਾਲ ਕੋਈ ਸਾਦਾ ਉਹਨਾਂ ਦਾ ਰਿਹਾ ਨਹੀਂ। ਬਾਕੀ ਤਾਂ ਇਹ ਜਿੰਨੇ ਵੀ ਨਾਂ ਨੇ ਸਾਰੇ ਇਸ ਕਿਸਮ ਦੇ ਨਾਂ ਨੇ ਜਿਹੜੇ ਅੱਜ ਦੇ ਟਾਈਮ ਪੰਜਾਬ ਸਰਕਾਰ ਦੇ ਨਜ਼ਦੀਕ ਨੇ, ਪੰਜਾਬ ਸਰਕਾਰ ਦੀ ਹਾਮੀ 'ਚ ਹਾਂ 'ਚ ਹਾਂ ਰੱਖਦੇ ਨੇ। ਜਿਵੇਂ ਇਹ ਬੱਬੂ ਮਾਨ ਹੋ ਗਏ, ਸੁਖਵਿੰਦਰ ਸਿੰਘ ਹੋ ਗਏ, ਸਾਰੇ ਭਗਵੰਤ ਮਾਨ ਦੇ ਵਧੀਆ ਆੜੀ ਨੇ ਤੇ ਜੀ ਭਗਵੰਤ ਮਾਨ ਵਾਸਤੇ ਕੈਂਪੇਨ ਵੀ ਕਰ ਚੁੱਕੇ ਨੇ।
ਜਿਹੜਾ ਇਹ ਜਿਵੇਂ ਇਹਦੇ ਚ ਨਾਂ ਦੇਖ ਰਹੇ ਹਾਂ ਜਤਿੰਦਰ ਪੰਨੂ ਦਾ, ਉਹ ਤਾਂ ਆਪ ਮੁੱਖ ਮੰਤਰੀ ਦਾ ਪੀਏ ਹੈ, ਯਾਨੀ ਕਿ ਆਪਣੇ ਪੀਏ ਦਾ ਹੀ ਨਾਂ ਭੇਜਦਾ ਕਿ ਇਹਨੂੰ ਦੇ ਦਿਓ ਪਦਮ ਸ਼੍ਰੀ ਅਵਾਰਡ ਪੱਤਰਕਾਰਤਾ ਦੇ ਕੋਈ ਤਾਂ ਪਿਛਲੇ ਪਿਛਲੇ 5-6 ਕੋਈ ਸਾਲ ਤਾਂ ਤੋਂ ਸਨਮਾਨ ਦੇਣਾ ਹੈ ਨਾ। ਕਰ ਰਿਹਾਗਾ। ਜੀ ਜੀ ਜੀ, ਕੋਈ ਤਾਂ ਸਨਮਾਨ ਦੇਣਾ ਹੈ ਨਾ ਇਹੋ ਜਿਹੇ ਬੰਦਿਆਂ ਨੂੰ। ਫਿਰ ਜੀ ਉਹਨਾਂ ਦਾ ਮੁੱਲ ਵੀ ਮੋੜਨਾ ਹੈ, ਨਾਲ ਤੁਰ ਰਹੇ ਨੇ। ਸੋ ਇਹ ਤਾਂ ਹਾਲਾਤ ਨੇ ਇਸ ਦੇਸ਼ ਦੇ। ਅੱਜ ਫਰੀਦਕੋਟ ਦੇ ਵਿੱਚ ਸੀਐਮ ਹੋਣਾ ਨੇ ਝੰਡਾ ਫਹਿਰਾਇਆ ਜੀ, ਪਰ ਉੱਥੇ ਕਿਸਾਨ ਪਹੁੰਚ ਗਏ, ਉਹਨਾਂ ਨੇ ਬੈਰੀਕੇਡਸ ਨੂੰ ਤੋੜਨ ਦੀ ਵੀ ਕੋਸ਼ਿਸ਼ ਕੀਤੀ। ਜਿੱਥੇ ਪ੍ਰੋਗਰਾਮ ਹੋਣਾ ਸੀ ਉੱਥੇ ਪਹੁੰਚਣ ਤੋਂ ਬੇਸ਼ੱਕ ਪੁਲਿਸ ਨੇ ਰੋਕ ਲਿਆ, ਪਰ ਇਹ ਮਾਮਲਾ ਬਹੁਤ ਸੈਂਸਿਟਿਵ ਹੈ। ਇੱਕ ਅਗਨੀਵੀਰ ਦੀ ਸ਼ਹਾਦਤ ਹੋਈ ਸੀ, ਉਸਦੇ ਘਰਦਿਆਂ ਨੇ ਉਸਦੇ ਜਿਹੜੇ ਫੁੱਲ ਹੁੰਦੇ ਨੇ, ਅਸਥੀਆਂ ਹੁੰਦੀਆਂ ਨੇ, ਉਹ ਤੱਕ ਨਹੀਂ ਤਾਰੀਆਂ। ਉਹਨਾਂ ਨੇ ਕਾਫੀ ਸਮੇਂ ਤੱਕ ਉਹ ਵੀ ਰੱਖੀਆਂ ਵੀ ਸਾਡੇ ਪੁੱਤ ਨੂੰ, ਬੇਸ਼ੱਕ ਉਹ ਸ਼ਹੀਦ ਹੋ ਗਿਆ, ਅਗਨੀਵੀਰ ਸੀ ਉਹ, ਉਸ ਨੂੰ ਸ਼ਹੀਦੀ ਦਾ ਦਰਜਾ ਤਾਂ ਦਿਓ, ਪਰ ਨਹੀਂ ਦਿੱਤਾ ਜਾ ਰਿਹਾ। ਇਹੋ ਜਿਹੀਆਂ ਚੀਜ਼ਾਂ ਨੂੰ ਲੈ ਕੇ ਕਿਸਾਨ ਸੰਘਰਸ਼ ਕਰ ਰਹੇ ਸੀ। ਅੱਗੇ ਨਹੀਂ ਜਾਣ ਦਿੱਤਾ ਗਿਆ, ਉਹ ਤਾਂ ਪੱਕਾ ਪਤਾ ਹੀ ਹੈ, ਨਹੀਂ ਜਾਣ ਦੇਣਾ ਸੀ। ਉੱਪਰੋਂ ਸੀਐਮ ਸਾਹਿਬ ਵੀ ਅੱਜ ਇੱਕ ਵਾਰ ਫਿਰ ਤੋਂ ਪਿਛਲੀ ਵਾਰ ਦੇ ਵਾਂਗੂ ਬੁਲਟ ਪ੍ਰੂਫ ਕਹਿ ਲਈਏ, ਸ਼ੀਸ਼ੇ ਦੇ ਪਿੱਛੋਂ ਖੜ ਕੇ ਭਾਸ਼ਣ ਦੇ ਰਹੇ ਸੀ। ਹਾਂਜੀ, ਅੱਜ ਵੀ ਉਹਨਾਂ ਨੇ ਜਿਹੜਾ ਆਪਣਾ ਭਾਸ਼ਣ ਦਿੱਤਾ ਉਹ ਬੁਲਟ ਪ੍ਰੂਫ ਸ਼ੀਸ਼ੇ ਦੇ ਪਿੱਛੇ ਖੜ ਕੇ ਭਾਸ਼ਣ ਦਿੱਤਾ। ਹਾਲਾਂਕਿ ਉਹਨਾਂ ਦੇ ਭਾਸ਼ਣ 'ਚ ਕੁਝ ਨਵਾਂ ਸੀਗਾ ਨਹੀਂ। ਤੇ ਫਰੀਦਕੋਟ ਦੇ ਵਿੱਚ ਉਹ ਮੌਜੂਦ ਸਨ। ਉੱਥੇ ਕਿਸਾਨ ਜਿਹੜੇ ਬੀਕੇ ਏਕਤਾ ਸਿੱਧੂਪੁਰ ਹੈਗੇ ਆ ਕਿਸਾਨ ਯੂਨੀਅਨ, ਉਹਨਾਂ ਦੇ ਕਿਸਾਨ ਸੀਗੇ ਤੇ ਉਹ ਸਾਰੇ ਅੱਜ ਨਹਿਰੂ ਸਟੇਡੀਅਮ ਵੱਲ ਵਧੇ। ਤੇ ਉੱਥੇ ਪਹਿਲਾ ਜਿਹੜਾ ਇੱਕ ਬੈਰੀਗੇਡ ਸੀਗਾ ਉਹ ਤਾਂ ਤੋੜ ਦਿੱਤਾ ਸੀ ਕਿਸਾਨਾਂ ਨੇ, ਪੁਲਿਸ ਦਾ। ਬਾਅਦ 'ਚ ਫਿਰ ਪੁਲਿਸ ਨੇ ਹੋਰ ਅੱਗੇ ਬੈਰੀਗੇਡ ਲਾ ਕੇ ਉਹਨਾਂ ਨੂੰ ਰੋਕ ਲਿਆ। ਤੇ ਜਿਹੜਾ ਅਗਨੀਵੀਰ ਸ਼ਹੀਦ ਹੋਇਆ ਸੀ ਆਕਾਸ਼ਦੀਪ ਸਿੰਘ, ਉਹਨਾਂ ਦੇ ਮਾਤਾ ਪਿਤਾ ਵੀ ਨਾਲ ਸਨ। ਤੇ ਉਹ ਇਹ ਜਿਹੜਾ ਸੰਘਰਸ਼ ਹੈਗਾ ਉਹ ਆਪਣੇ ਬੇਟੇ ਨੂੰ ਅਗਨੀਵੀਰ ਸ਼ਹੀਦ ਦਾ ਦਰਜਾ ਦਿਵਾਉਣ ਵਾਸਤੇ ਲੜਾਈ ਲੜ ਰਹੇ ਨੇ। ਤੁਸੀਂ ਸਹੀ ਕਿਹਾ ਕਿ ਉਹਨਾਂ ਨੇ ਹਜੇ ਤੱਕ ਉਸ ਮੁੰਡੇ ਦੇ ਫੁੱਲ ਹੈਗੇ ਆ ਉਹ ਵੀ ਨਹੀਂ ਉਹ ਕੀਤੇ ਨੇ, ਅਸਥੀਆਂ ਵੀ ਨਹੀਂ ਭਰਾ ਦਿੱਤੀਆਂ ਨੇ। ਤੇ ਹਾਲਾਂਕਿ ਉਹਨਾਂ ਦਾ ਸਿਰਫ ਡਿਮਾਂਡ ਕੀ ਸੀ ਕਿ ਸਾਨੂੰ ਸਿਰਫ ਇੱਕ ਵਾਰ ਮੁੱਖ ਮੰਤਰੀ ਨੂੰ ਮਿਲਣ ਦਿੱਤਾ ਜਾਵੇ, ਸਾਡੀ ਗੱਲ ਤੇ ਸੁਣਵਾਈ ਨਹੀਂ ਹੋ ਰਹੀ ਤੇ ਉਹ ਸਾਡੀ ਗੱਲ ਸੁਣਨ। ਪਰ ਅੱਜ ਮੁੱਖ ਮੰਤਰੀ ਸਾਹਿਬ ਤਾਂ ਮਤਲਬ ਸਲੂਟ ਲੈਣ 'ਚ ਬਿਜੀ ਸੀਗੇ ਤੇ ਉਹ ਕੋਈ ਉਹਨਾਂ ਨੇ ਨਹੀਂ ਮਿਲਿਆ, ਨਾ ਉਸ ਪਰਿਵਾਰ ਦਾ ਦੁੱਖ ਸਾਂਝਾ ਕੀਤਾ। ਘੱਟੋ ਘੱਟ ਇੱਕ ਵਾਰ ਮੁੱਖ ਮੰਤਰੀ ਨੂੰ ਉਹਨਾਂ ਪਰਿਵਾਰ ਨਾਲ ਮੁਲਾਕਾਤ ਕਰ ਲੈਣੀ ਚਾਹੀਦੀ। ਤੇ ਜਿਹੜੀ ਉਹ ਪੂਰਾ ਮਾਮਲਾ ਹੈਗਾ ਆਕਾਸ਼ਦੀਪ ਦਾ, ਉਹ ਕੇਂਦਰ ਸਰਕਾਰ ਨੂੰ, ਡਿਫੈਂਸ ਮਿਨਿਸਟਰ ਨੂੰ, ਰਾਜਨਾਥ ਸਿੰਘ ਨੂੰ ਭੇਜਣਾ ਚਾਹੀਦਾ, ਆਪਣੇ ਆਪ ਖੁਦ ਸਿਫਾਰਿਸ਼ ਕਰਨੀ ਚਾਹੀਦੀ, ਕਿਉਂਕਿ ਇਹ ਪੰਜਾਬ ਦਾ ਮੁੰਡਾ ਸੀਗਾ। ਤੇ ਪਰ ਖੈਰ ਦੇਖ ਰਹੇ ਹਾਂ ਕਿ ਕੋਈ ਇਹਦੇ ਤੇ ਸੁਣਵਾਈ ਤਾਂ ਹੋਈ ਨਹੀਂ। ਕਿਸਾਨਾਂ ਨੂੰ ਵਾਪਸ ਹਲਕਾ ਫੁਲਕਾ ਫੋਰਸ ਲਾ ਕੇ ਉਹਨਾਂ ਨੂੰ ਵਾਪਸ ਮੋੜ ਦਿੱਤਾ ਗਿਆ। ਜੀ। ਸੋ ਜੇਕਰ ਆਪਾਂ ਅੱਗੇ ਚੱਲੀਏ ਤਾਂ ਉਧਰ ਪੰਜਾਬ ਦੇ ਪੀਆਰਟੀਸੀ ਕੰਟਰੈਕਟ ਵਰਕਰ ਜਿਹੜੇ ਨੇ ਉਹਨਾਂ ਦੀ ਹੜਤਾਲ ਲਗਾਤਾਰ ਜਾਰੀ ਹੈ। ਹਾਂਜੀ, ਪੀਆਰਟੀਸੀ ਕੰਟਰੈਕਟ ਕਰਮਚਾਰੀਆਂ ਦੀ ਹੜਤਾਲ ਲਗਾਤਾਰ ਜਾਰੀ ਹੈ। ਉਮੀਦ ਸੀਗੀ ਕਿ ਮੁੱਖ ਮੰਤਰੀ ਨਾਲ ਮੁਲਾਕਾਤ ਹੋਵੇਗੀ, ਪਰ ਕਿਸੇ ਕਿਸਮ ਦੀ ਮੁਲਾਕਾਤ ਹੋਈ ਨਹੀਂ। ਤੇ ਦੁਬਾਰੇ ਤੋਂ ਜਿਹੜੀ ਮੁਲਾਜ਼ਮ ਐਸੋਸੀਏਸ਼ਨ ਸੀਗੀ, ਉਹਨਾਂ ਨੇ ਕੱਲ ਦੁਬਾਰੇ ਐਲਾਨ ਕੀਤਾ ਸੀਗਾ ਕਿ ਅਸੀਂ ਚੱਕਾ ਜਾਮ ਕਰਾਂਗੇ। ਅੱਜ ਤਕਰੀਬਨ 3000 ਬੱਸਾਂ ਜਿਹੜੀਆਂ ਹੈਗੀਆਂ ਉਹ ਖੜੀਆਂ ਰਹੀਆਂ। ਜਿਹੜਾ ਕਿਲੋਮੀਟਰ ਸਕੀਮ ਵਾਲਾ ਮਾਮਲਾ ਹੈਗਾ ਉਹਨੂੰ ਰੱਦ ਕਰਾਉਣ ਵਾਸਤੇ ਕਿਤੇ ਨਾ ਕਿਤੇ ਇਹ ਲੜਾਈ ਲੜ ਰਹੇ ਨੇ, ਕਿਉਂਕਿ ਪੰਜਾਬ ਦੀ ਜਿਹੜਾ ਟਰਾਂਸਪੋਰਟ ਹੈ, ਪਬਲਿਕ ਟਰਾਂਸਪੋਰਟ ਹੈ, ਉਹਦੇ ਵਿੱਚ ਪ੍ਰਾਈਵੇਟਾਈਜੇਸ਼ਨ ਕਰਨ ਦੀ ਭਗਵੰਤ ਮਾਨ ਹੋਰਾਂ ਨੇ ਹੋਰੀ ਕੋਸ਼ਿਸ਼ ਕਰੇ ਨੇ। ਇਹ ਉਹੀ ਭਗਵੰਤ ਮਾਨ ਸੀਗਾ ਜਿਹੜੇ ਬਾਦਲਾਂ ਦੀ ਬੱਸਾਂ ਦੇ ਉਲਟ ਜਾਂ ਪ੍ਰਾਈਵੇਟ ਪਲੇਅਰਸ ਲਿਬੜਾ ਵਾਲੇ ਹੋ ਗਏ, ਜਾਂ ਫਿਰ ਜਿਹੜੇ ਆਪਾਂ ਕਹਿ ਲਈਏ ਕਿ ਹੋਰ ਵੀ ਪ੍ਰਾਈਵੇਟ ਪਲੇਅਰਸ ਹੈਗੇ ਆ, ਉਹਨਾਂ ਦੇ ਉਲਟ ਵੀਡੀਓਜ਼ ਬਣਾ ਕੇ ਪਾਉਂਦਾ ਹੁੰਦਾ ਸੀ, ਬਾਦਲਾਂ ਦੀ ਬੱਸਾਂ ਦਾ ਮਜ਼ਾਕ ਉਡਾਉਂਦਾ ਹੁੰਦਾ ਸੀਗਾ। ਤੇ ਆਪ ਹੁਣ ਪ੍ਰਾਈਵੇਟ ਪਲੇਅਰਸ ਨੂੰ ਕਿਲੋਮੀਟਰ ਸਕੀਮ ਤੇ ਪਰਮਿਟ ਜਾਰੀ ਕਰ ਰਿਹਾਗਾ। ਫਿਰ ਕਿਉਂ ਤੁਸੀਂ ਪੰਜਾਬ, ਜੇ ਤੁਹਾਨੂੰ ਪ੍ਰਾਈਵੇਟ ਬੱਸਾਂ ਵਾਲੇ ਡਾਕੂ ਲੱਗਦੇ ਸੀਗੇ, ਚੋਰ ਲੱਗਦੇ ਸੀਗੇ, ਫਿਰ ਤੁਸੀਂ ਆਪ ਉਸੇ ਸਕੀਮ ਨੂੰ ਅੱਗੇ ਕਿਉਂ ਵਧਾ ਰਹੇ ਹੋ? ਕਿਉਂ ਤੁਸੀਂ ਪ੍ਰਾਈਵੇਟ ਪਲੇਅਰਸ ਨੂੰ ਰੂਟ ਪਰਮਿਟ ਦੇ ਰਹੇ ਹੋ? ਫਿਰ ਤਾਂ ਤੁਸੀਂ ਮਤਲਬ ਇਹ ਕੈਂਸਲ ਕਰੋ। ਤੁਸੀਂ ਪੰਜਾਬ ਸਰਕਾਰ ਜਿਹੜੇ ਪੀਆਰਟੀਸੀ ਹੋ ਗਿਆ, ਪਨਬਸ ਹੋ ਗਿਆ, ਜਾਂ ਇੱਕ ਜਿਹੜਾ ਉਹ ਦੂਜਾ ਪਨਬਸ, ਪੀਆਰਟੀਸੀ ਤੇ ਇੱਕ ਹੋਰ ਜਿਹੜਾ ਹੈਗਾ, ਤਿੰਨ ਜਿਹੜੇ ਇਹਨਾਂ ਦੇ ਪੰਜਾਬ ਰੋਡਵੇਜ਼ ਦੇ 3 ਡਿਪਾਰਟਮੈਂਟ ਹੈਗਾ, ਤਿੰਨਾਂ ਨੂੰ ਫਿਰ ਤੁਸੀਂ ਪ੍ਰਮੋਟ ਕਰੋ। ਸਰਕਾਰੀ ਬੱਸਾਂ ਲਾਓ, ਪਿੰਡਾਂ 'ਚ ਵੀ, ਵੱਡੇ ਰੂਟਾਂ 'ਚ ਵੀ, ਛੋਟੇ ਰੂਟਾਂ 'ਚ ਵੀ। ਕਿਲੋਮੀਟਰ ਸਕੀਮ ਵਾਲੀ ਜਿਹੜੀ ਸਕੀਮ ਉਹ ਰੱਦ ਕਰੋ। ਪਰ ਇਹਨਾਂ ਨੂੰ ਕੋਈ, ਮੈਨੂੰ ਲੱਗਦਾਗਾ ਕਿ ਕੋਈ ਦਿੱਕਤ ਨਹੀਂ ਹੈ ਪ੍ਰਾਈਵੇਟਾਈਜੇਸ਼ਨ ਨਾਲ। ਆਮ ਆਦਮੀ ਪਾਰਟੀ ਵਾਲੇ ਦਬਾ ਕੇ ਪ੍ਰਾਈਵੇਟਾਈਜੇਸ਼ਨ ਕਰਨਗੇ। ਮੈਂ ਤਾਂ ਅੱਜ ਇਨਫੈਕਟ ਇੱਕ ਵੀਡੀਓ ਦੇਖ ਰਿਹਾ ਸੀਗਾ, ਮਨੀਸ਼ ਸਿਸੋਦੀਆ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਲੋਕਾਂ ਨੂੰ ਐਡਰੈਸ ਕਰ ਰਹੇ ਸੀਗੇ, ਉਹਦੇ 'ਚ ਭਗਵੰਤ ਮਾਨ ਵੀ ਬੈਠਿਆ ਸੀਗਾ। ਤੇ ਉੱਥੇ ਉਹ ਕਹਿੰਦਾ ਹੈਗਾ ਕਿ ਅਸੀਂ ਸ਼ਾਮ, ਦਾਮ, ਦੰਡ, ਭੇਦ ਸਾਰਾ ਕੁਝ ਵਰਤਣਾ ਹੈਗਾ, ਤੇ ਝੂਠ, ਸੱਚ, ਸਵਾਲ ਜਵਾਬ ਸਾਰਾ ਕੁਝ ਵਰਤ ਕੇ ਆਪਾਂ ਚੋਣ ਜਿੱਤਣਾ ਹੈਗਾ। ਮਤਲਬ ਕਿੱਥੇ ਇਹ ਗੱਲਾਂ ਕਰਦੇ ਸੀ ਕਿ ਅਸੀਂ ਸਵਰਾਜ ਲੈ ਕੇ ਆਵਾਂਗੇ, ਅਸੀਂ ਕਰਪਸ਼ਨ ਦੇ ਖਿਲਾਫ
ਕੰਮ ਕਰਾਂਗੇ, ਅਸੀਂ ਸਿੱਖਿਆ ਵਧੀਆ ਦੇਵਾਂਗੇ, ਸਿਹਤ ਸਹੂਲਤਾਂ ਦੇਵਾਂਗੇ, ਉਸ ਦੇ ਅਕੋਰਡਿੰਗ ਅਸੀਂ ਚੋਣਾਂ ਜਿੱਤਾਂਗੇ। ਹੁਣ ਕਹਿ ਰਹੇ ਨੇ ਕਿ ਅਸੀਂ ਸ਼ਾਮ ਦਾਮ ਦੰਡ ਭੇਦ ਸੱਚ ਝੂਠ ਸਵਾਲ ਜਵਾਬ ਇਹਨਾਂ ਤੇ ਖੜ ਕੇ ਆਪਾਂ ਚੋਣ ਜਿੱਤਾਂਗੇ। ਸਾਨੂੰ ਜੇ ਕੁਝ ਵੀ ਕਰਨਾ ਪਵੇ ਉਹ ਉਸ ਜੀ ਕਰਕੇ ਚੋਣ ਜਿੱਤਾਂਗੇ। ਤੇ ਇਹ ਇਹਨਾਂ ਦੀ ਆਪਾਂ ਕਹਿ ਲਈਏ ਕਿ ਗੱਲਾਂ ਕੁਝ ਹੋਰ ਕਰਦੇ ਸੀ, ਇਹ ਗੱਲਾਂ ਰੈਵੋਲੂਸ਼ਨਰੀਆਂ ਸੀਗੀਆਂ। ਪੰਜਾਬ ਨੂੰ ਵੀ ਲੱਗ ਜੀ ਰਿਹਾ ਸੀਗਾ ਕਿ ਪਤਾ ਨਹੀਂ ਅਸੀਂ ਕਿੰਨਾ ਕੁ ਵੱਡਾ ਇਨਕਲਾਬ ਕਰਨ ਜਾ ਰਹੇ ਹਾਂ। ਤੇ ਹਾਲਾਂਕਿ ਪੰਜਾਬ ਨੇ ਕੀਤਾ ਇਨਕਲਾਬ ਹੀ ਸੀਗਾ, ਸਾਰੇ ਜੀ ਟ੍ਰੈਡੀਸ਼ਨਲ ਪਾਰਟੀਆਂ ਨੂੰ, ਸਾਰੇ ਟ੍ਰੈਡੀਸ਼ਨਲ ਵੱਡੇ ਆਗੂਆਂ ਨੂੰ ਹਰਾਤਾ ਸੀਗਾ ਆਪਾਂ। ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਕੈਪਟਨ ਅਮਰਿੰਦਰ ਸਿੰਘ ਤੋਂ ਲੈ ਕੇ ਈਵਨ ਚਰਨਜੀਤ ਸਿੰਘ ਚੰਨੀ ਤੋਂ ਲੈ ਕੇ ਮੌਕੇ ਦੇ ਮੁੱਖ ਮੰਤਰੀ ਨੂੰ, ਦੋਵਾਂ ਸੀਟਾਂ ਸਾਰਿਆਂ ਨੂੰ ਹਰਾਤਾ ਸੀਗਾ। ਤੇ ਇਹਨਾਂ ਨੂੰ ਜਿਹੜਾ ਪਰ ਜੋ ਪੰਜਾਬ ਦਾ ਪ੍ਰੋਜੈਕਟ ਇਨਕਲਾਬ ਸੀਗਾ ਵੋਟਾਂ ਰਾਹੀਂ, ਉਹ ਕਿਤੇ ਨਾ ਕਿਤੇ ਫੇਲ ਹੋ ਗਿਆ। ਤੇ ਹੁਣ ਇਹਨਾਂ 'ਚ ਇੱਕ ਮਤਲਬ ਆਪਾਂ ਕਹਿ ਲਈਏ ਕਿ ਬੀਜੇਪੀ ਆਰਐਸਐਸ ਵਰਗੀ ਹੀ ਇੱਕ ਨਵੀਂ ਫੋਰਸ ਆਪਣੇ ਸਾਹਮਣੇ ਹੈ ਜਿਹੜੀ ਅੱਜ ਪੰਜਾਬ ਤੇ ਕਾਬਜ਼ ਹੈ। ਜੀ ਸੋ ਅੱਗੇ ਚੱਲੀਏ ਤਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਅੱਜ ਸੁਤੰਤਰ ਦਿਵਸ ਦੇ ਮੌਕੇ ਤੇ ਮੰਗ ਰੱਖੀ ਹੈ ਕਿ ਕਰਤਾਰਪੁਰ ਕੋਰੀਡੋਰ ਨੂੰ ਖੋਲਿਆ ਜਾਵੇ। ਅਪੀਲ ਕੀਤੀ ਹੈ, ਮੰਗ ਨਹੀਂ ਕਹਿ ਸਕਦੇ ਜਥੇਦਾਰ ਸਾਹਿਬ ਨੇ ਉਹ, ਤੇ ਉਹਨਾਂ ਨੇ ਅਪੀਲ ਕੀਤੀ ਹੈ ਕਿ ਕਰਤਾਰਪੁਰ ਕੋਰੀਡੋਰ ਖੋਲਿਆ ਜਾਵੇ। ਵੰਡ ਨੇ ਪਹਿਲਾਂ ਹੀ 5 ਦਰਿਆਵਾਂ ਨੂੰ ਵੰਡ ਦਿੱਤਾ ਕਹਿੰਦੇ। ਹਾਂਜੀ, ਬੇਸਿਕਲੀ ਉਹਨਾਂ ਨੇ ਪਹਿਲਾਂ ਜਿਹੜੀ ਆਪਣੀ ਗੱਲਬਾਤ ਰੱਖਣੀ ਸ਼ੁਰੂ ਕੀਤੀ ਉਹ 14 ਅਗਸਤ ਤੇ 15 ਅਗਸਤ 1947 ਦਾ ਜਿਹੜਾ ਪੂਰਾ ਘਟਨਾਕ੍ਰਮ ਸੀ ਉਹਨੂੰ ਅੱਗੇ ਮੁੱਖ ਰੱਖਦੇ ਹੋਏ ਉਹਨਾਂ ਨੇ ਆਪਣੀ ਗੱਲ ਕਹੀ। ਉਹਨਾਂ ਨੇ ਕਿਹਾ ਕਿ ਉਸ ਦੌਰਾਨ 10 ਲੱਖ ਹਿੰਦੂ ਸਿੱਖ ਮੁਸਲਮਾਨ ਮਾਰੇ ਗਏ ਸੀਗੇ, ਉਹ ਪੰਜਾਬੀ ਸਨ ਤੇ ਪੰਜਾਬੀ ਵੰਡੇ ਗਏ ਸੀ, 5 ਦਰਿਆਵਾਂ ਵੰਡੀਆਂ ਗਈਆਂ ਸੀ, ਪੰਜਾਬ ਦੀ ਧਰਤੀ ਨੂੰ ਵੰਡਿਆ ਗਿਆ ਸੀਗਾ। ਜਿਹੜੀ ਫੁੱਟ ਪਾਉਣ ਵਾਲੀ ਪੋਲਿਟਿਕਸ ਹੈਗੀ ਉਹਨੇ ਪੰਜਾਬ ਨੂੰ ਵੰਡਿਆ ਸੀਗਾ। ਉੱਥੋਂ ਉਹਨਾਂ ਨੇ ਗੱਲ ਕਹੀ। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਜਿਹੜੇ ਪਾਰਟੀਸ਼ਨ ਹੋਇਆ ਸੀ ਉਹਦੇ 'ਚ ਨਿਰਦੋਸ਼ ਲੋਕ ਮਾਰੇ ਗਏ ਸੀ, ਉਹਨਾਂ ਵਾਸਤੇ ਉਹਨਾਂ ਨੇ ਅਰਦਾਸ ਵੀ ਕੀਤੀ। 14 ਅਗਸਤ ਨੂੰ ਸ੍ਰੀ ਅਖੰਡ ਪਾਠ ਸਾਹਿਬ ਦਾ ਪ੍ਰਕਾਸ਼ ਵੀ ਕੀਤਾ ਗਿਆ ਤੇ 16 ਅਗਸਤ ਨੂੰ ਇਹਦਾ ਭੋਗ ਪਾਇਆ ਜਾਊਗਾ ਜੀ। ਤੇ ਇਸ ਤੋਂ ਬਾਅਦ ਮਤਲਬ ਬੇਸਿਕਲੀ ਇਹ ਜਿਹੜੀ 1947 ਵਾਲੀ ਜਿਹੜੀ ਤਰਾਸਦੀ ਹੈ ਦੁਬਾਰਾ ਨਾ ਵਾਪਰੇ, ਇਹਦੀ ਵੀ ਅਰਦਾਸ ਕੀਤੀ ਉਹਨਾਂ ਨੇ। ਫਿਰ ਉਹਨਾਂ ਨੇ ਕਿਹਾ ਕਿ ਜਿਹੜਾ 550ਵਾਂ ਪ੍ਰਕਾਸ਼ ਪਰਵ ਸੀਗਾ ਉੱਤੇ ਕਰਤਾਰਪੁਰ ਕੋਰੀਡੋਰ ਖੋਲਿਆ ਗਿਆ ਸੀਗਾ, ਲੇਕਿਨ ਹੁਣ ਜਿਹੜਾ ਰੀਸੈਂਟ ਤਣਾਅ ਹੋਇਆਗਾ ਉਹਦੇ ਕਰਕੇ ਕਰਤਾਰਪੁਰ ਕੋਰੀਡੋਰ ਨੂੰ ਬੰਦ ਕਰ ਦਿੱਤਾ ਗਿਆ ਹੈ। ਉਹ ਸੰਗਤ ਵਾਸਤੇ ਦੁਬਾਰਾ ਖੋਲਿਆ ਜਾਵੇ ਤਾਂ ਕਿ ਸੰਗਤ ਉੱਥੇ ਜਾ ਸਕੇ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਉਹਨਾਂ ਦੇ ਦਰਸ਼ਨ ਕਰ ਸਕੇ, ਇਹ ਗੁਰੂ ਸਾਹਿਬ ਦੇ ਦਰਸ਼ਨ ਕਰ ਸਕਣ। ਇਹ ਗੱਲ ਉਹਨਾਂ ਵੱਲੋਂ ਆਖੀ ਗਈ ਹੈ ਅੱਜ, ਇਹ ਉਹਨਾਂ ਨੇ ਕਿਹਾ ਗਾ। ਜੀ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਸਮਾਪਤ ਹੁੰਦਾ ਹੈ। ਤੁਸੀਂ ਗੁਰਪ੍ਰੀਤ, ਮੈਂ ਚਾਹਾਂਗਾ ਕਿ ਤੁਸੀਂ ਪ੍ਰੋਗਰਾਮ 1-2 ਮਿੰਟ ਹੋਰ ਲਾ ਦਿਓ ਤੁਸੀਂ, ਜੇ ਤੁਸੀਂ ਹੋ ਸਕੇ ਤਾਂ ਜਿਹੜੇ ਪੰਜਾਬ 'ਚ ਹੜ੍ਹ ਆਏ ਹੋਏ ਨੇ, ਕਿਉਂਕਿ ਅੱਜ ਤੁਸੀਂ ਹੜ੍ਹਾਂ ਵਾਲੇ ਇਲਾਕੇ 'ਚ ਵੀ ਜਾ ਕੇ ਆਏ ਹੋ, ਉਹਦਾ ਅਸੀਂ ਜਾਣਨਾ ਚਾਹਾਂਗੇ ਕਿ ਮਤਲਬ ਮੈਂ ਥੋੜਾ ਹੁਸ਼ਿਆਰਪੁਰ ਦੀ ਵੀਡੀਓਜ਼ ਦੇਖ ਰਿਹਾ ਸੀਗਾ। ਹੁਸ਼ਿਆਰਪੁਰ 'ਚ ਤਾਂ ਬਹੁਤ ਮਾੜੇ ਹਾਲ ਨੇ, ਜਿਹੜੇ ਚੋ ਹੁੰਦੇ ਨੇ, ਜਿਹੜੇ ਨਾਲੇ ਹੁੰਦੇ ਨੇ ਦਰਿਆਵਾਂ ਦੇ, ਉਹ ਸਾਰੇ ਮਤਲਬ ਉਹ ਓਵਰ ਫਲੱਡਡ ਨੇ ਉਹ। ਤੇ ਤੁਸੀਂ ਅੱਜ ਕਿੱਥੇ ਜਾ ਕੇ ਆਏ, ਉੱਥੇ ਕੀ ਹਾਲ ਹੈ? ਜੀ ਅਸੀਂ ਅੱਜ ਫਿਰ ਤੋਂ ਸੁਲਤਾਨਪੁਰ ਲੋਧੀ ਦੇ ਏਰੀਏ ਦੇ ਵਿੱਚ ਸੀ। ਸੁਲਤਾਨਪੁਰ ਲੋਧੀ ਦੇ ਵੱਡੇ ਏਰੀਏ ਦੇ ਵਿੱਚ ਕਰੀਬ 1 ਫੁੱਟ ਪਾਣੀ ਦੇ ਵਿੱਚ ਤਾਂ ਕਮੀ ਆਈ ਹੈ, ਪਾਣੀ ਹੇਠਾਂ ਵੱਲ ਜਾ ਰਿਹਾ ਹੈ, ਪਰ ਉੱਥੇ ਸਰਕਾਰ ਦੇ ਵੱਲੋਂ ਕੋਈ ਪੁਖਤਾ ਪ੍ਰਬੰਧ ਨਹੀਂ ਹੈਗੇ। ਇਸ ਕਰਕੇ ਲੋਕ ਤਰਾਹ ਕਰ ਰਹੇ ਨੇ। ਹੋਰ ਸਿੱਖ ਜਥੇਬੰਦੀਆਂ, ਖਾਲਸਾ ਏਡ ਵਰਗੀਆਂ ਜਥੇਬੰਦੀਆਂ ਆਪਣੇ ਪੱਧਰ ਤੇ ਲੱਗੀਆਂ ਹੋਈਆਂ ਨੇ। ਰੈਸਕਿਊ ਕੈਂਪ ਕੋਈ ਨਹੀਂ ਹੈ ਦਾ ਉੱਥੇ, ਕੋਈ ਵੈਸੇ ਦਵਾਈ ਦਾਰੂ ਦਾ ਕੋਈ ਖਾਸ ਪ੍ਰਬੰਧ ਹੈ। ਪਾਣੀ ਜਿਸ ਤਰੀਕੇ ਨਾਲ ਘਟ ਰਿਹਾ, ਉੱਪਰੋਂ ਧੁੱਪ ਦੀ ਇੰਨੀ ਜ਼ਿਆਦਾ ਤਪਿਸ਼ ਸੀ, ਉਹਦੇ ਨਾਲ ਸਿਹਤ ਖਰਾਬ ਹੋ ਰਹੀ ਸੀ ਬਹੁਤ ਸਾਰੇ ਲੋਕਾਂ ਦੀ। ਪਹਿਲਾਂ ਐਂਬੂਲੈਂਸ ਉਹ ਦੱਸ ਰਹੇ ਸੀ ਕਿ ਐਂਬੂਲੈਂਸ ਵੀ 2-3 ਦਿਨ ਨਹੀਂ ਸੀ, ਹੁਣ ਐਂਬੂਲੈਂਸ ਉੱਥੇ ਲੱਗ ਚੁੱਕੀ ਸੀ। ਇਹ ਚਲੋ ਚੰਗੀ ਗੱਲ ਹੈ ਕਿ, ਪਰ ਇਹ ਜ਼ਰੂਰ ਹਾਲਾਤ ਹਰ ਵਾਰ ਬਣਦੇ ਨੇ ਕਿ ਬਹੁਤ ਦੂਰ ਜਿਹੜੇ ਘਰ ਨੇ ਉਹਨਾਂ ਪਾਣੀ ਵਾਲੇ ਏਰੀਏ ਦੇ ਵਿੱਚ ਜਿੱਥੇ ਲੋਕ ਪਹੁੰਚ ਹੀ ਨਹੀਂ ਕਰਦੇ, ਉਹਨਾਂ ਤੱਕ ਕੁਝ ਪਹੁੰਚਦਾ ਹੀ ਨਹੀਂ, ਉਹ ਬਹੁਤ ਨੁਕਸਾਨ ਹੁੰਦਾ। ਜਿਹੜੇ ਘਰ ਲਾਗੇ ਹੁੰਦੇ ਨੇ 3-4 ਕਿਲੋਮੀਟਰ ਦੇ ਰੇਡੀਅਸ ਦੇ ਵਿੱਚ, ਜਿੱਥੇ ਤੱਕ ਕਿਸ਼ਤੀਆਂ ਗੇੜਾ ਕੱਢਦੀਆਂ ਨੇ, ਉਹ ਤਾਂ ਪਹੁੰਚਦਾ ਕਰਦੀਆਂ ਨੇ ਸਾਰਾ ਸਮਾਨ। ਕੁਝ ਘਰ ਵਿੱਚ ਇਹੋ ਜਿਹੇ ਰਹਿ ਜਾਂਦੇ ਨੇ ਜਿਨ੍ਹਾਂ ਦਾ ਖਾਸਾ ਨੁਕਸਾਨ ਹੋ ਜਾਂਦਾ ਹੈ ਤੇ ਉਹਨਾਂ ਤੱਕ ਖਾਣ ਪੀਣ ਦੀਆਂ ਰਸਦਾਂ ਵੀ ਨਹੀਂ ਪਹੁੰਚਦੀਆਂ। ਕੁਝ ਘਰ ਤਾਂ ਇਹੋ ਜਿਹੇ ਵੀ ਦੇਖੇ ਜਿਨ੍ਹਾਂ ਦੇ ਘਰ ਰਿਸਣੇ ਢਹਿਣੇ ਸ਼ੁਰੂ ਹੋ ਗਏ ਨੇ, ਉਹਨਾਂ ਦੀਆਂ ਕੰਧਾਂ ਡਿੱਗਣੀਆਂ ਸ਼ੁਰੂ ਹੋ ਗਈਆਂ ਸੀ, ਘਰਾਂ 'ਚ ਕਾਫੀ ਪਾੜ ਆ ਚੁੱਕਿਆ ਸੀ, ਕਿਉਂਕਿ ਲੋਕ ਘਰ ਨਹੀਂ ਛੱਡਣਾ ਚਾਹੁੰਦੇ, ਲੋਕ ਉੱਥੇ ਹੀ ਰਹਿਣਾ ਚਾਹੁੰਦੇ ਨੇ। ਇੱਕ ਹੋਰ ਗੱਲ ਹੈ ਇਸ ਦੇ ਵਿੱਚ ਖਾਸ,
ਉਹ ਲੋਕ ਕਹਿੰਦੇ ਨੇ ਕਿ ਸਾਨੂੰ ਹਰ ਵਾਰ ਇਹ ਕਹਿ ਦਿੱਤਾ ਜਾਂਦਾ ਹੈ ਕਿ ਤੁਸੀਂ ਲੋਕ ਗਲਤ ਹੋ। ਗਲਤ ਕਿਵੇਂ? ਕਿ ਤੁਸੀਂ ਦਰਿਆ ਦੇ ਰਾਸਤੇ 'ਚ ਬੈਠੇ ਹੋਏ ਹੋ, ਤੁਸੀਂ ਦਰਿਆ ਤੇ ਕਬਜ਼ਾ ਕੀਤਾ ਹੋਇਆ ਹੈ। ਉਹ ਕਹਿੰਦੇ ਨੇ ਸਾਡੇ ਕੋਲ ਮਾਲਕੀਅਤ ਹੈ, ਅਸੀਂ ਸਰਕਾਰ ਦੇ ਕੋਲੋਂ ਇਹ ਖਰੀਦੀਆਂ ਹੋਈਆਂ ਜ਼ਮੀਨਾਂ ਨੇ, ਅਸੀਂ ਕਿਵੇਂ ਇਹਦੇ ਤੇ ਕਬਜ਼ਾ ਕੀਤਾ ਹੋਇਆ ਹੈ। ਇਸੇ ਕਰਕੇ ਉਹਨਾਂ ਨੂੰ ਮੁਆਵਜ਼ਾ ਵੀ ਨਹੀਂ ਮਿਲਦਾ। ਇਸੇ ਚੱਕਰ ਦੇ ਵਿੱਚ ਉੱਪਰੋਂ ਉਹਨਾਂ ਦਾ ਇਹ ਵੀ ਰੋਸਾ ਸੀ ਪੰਜਾਬ ਦੀ ਸਰਕਾਰ ਦੇ ਨਾਲ ਵੀ ਕਿਸੇ ਵੀ ਮੰਤਰੀ ਨੇ, ਇੱਥੋਂ ਤੱਕ ਕਿ ਮੁੱਖ ਮੰਤਰੀ ਨੇ ਵੀ ਇੱਕ ਵੀ ਬਿਆਨ ਹੜ੍ਹਾਂ ਦੇ ਬਾਬਤ ਨਹੀਂ ਦਿੱਤਾ। ਤਾਂ ਉਹ ਕਹਿੰਦੇ ਫਿਰ ਅਸੀਂ ਇਹ ਕਿਵੇਂ ਮੰਨੀਏ ਕਿ ਇਹ ਹੜ੍ਹ ਰਜਿਸਟਰ ਵੀ ਹੋਊਗਾ ਸਰਕਾਰੀ ਕਾਗਜ਼ਾਂ ਦੇ ਵਿੱਚ ਵੀ ਭਾਈ ਇਹ ਹੜ੍ਹ ਆਇਆ ਸੀ। ਜੇ ਉਹ ਹੜ੍ਹ ਰਜਿਸਟਰ ਨਹੀਂ ਹੋਊਗਾ ਤਾਂ ਉਹ ਕਿੱਥੇ ਅਪੀਲ ਦਲੀਲ ਲਾਉਣਗੇ ਜਿਹੜਾ ਉਹਨਾਂ ਦਾ ਨੁਕਸਾਨ ਹੋਇਆ ਉਹਦੇ ਲਈ। ਇਹ ਕੁੱਲ ਮਿਲਾ ਕੇ ਸਥਿਤੀ ਸੀ। ਤੇ ਪਾੜ ਜਿਹੜੀ ਜਗ੍ਹਾ ਤੇ ਪਏ ਹੋਏ ਉੱਥੇ ਆਪਣੇ ਪੱਧਰ ਤੇ ਲੋਕ ਕੋਸ਼ਿਸ਼ਾਂ ਕਰ ਰਹੇ ਨੇ, ਵੱਡੀ ਗਿਣਤੀ ਦੇ ਵਿੱਚ ਟਰੈਕਟਰ ਲੱਗੇ ਹੋਏ ਨੇ, ਲੋਕ ਪਿੰਡਾਂ ਦੇ ਵਿੱਚੋਂ ਗ੍ਰਾਹੀ ਕਰਕੇ NRI ਬਾਹਰੋਂ ਪੈਸਾ ਭੇਜ ਰਹੇ ਨੇ ਤੇ ਆਪ ਆਪਣੇ ਟਰੈਕਟਰਾਂ 'ਚ ਤੇਲ ਪਵਾ ਕੇ ਦਿਨ ਰਾਤ ਵੰਨ ਨੂੰ ਵਾਹ ਰਹੇ ਨੇ। ਜਿਹੜਾ ਨੈਸ਼ਨਲ ਹਾਈਵੇ ਬਣ ਰਿਹਾ ਹੁਣ ਦਿੱਲੀ ਕਟੜਾ ਐਕਸਪ੍ਰੈਸ ਹਾਈਵੇ ਜਿਹੜਾ ਬਣਨਾ, ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਹਾਈਵੇ, ਉਹ ਜਿੱਥੋਂ ਨਹੀਂ ਬਣਿਆ ਹੋਇਆ ਉਹਨਾਂ ਨੇ ਕਾਫੀ ਸਾਰੀ ਮਿੱਟੀ ਉੱਥੇ ਇਕੱਠੀ ਕੀਤੀ ਹੋਈ ਹੈ ਕਿਉਂਕਿ ਉੱਚਾ ਬਹੁਤ ਬਣਨਾ ਹੈ। ਉਹ ਵਾਲੀ ਮਿੱਟੀ ਨੂੰ ਹੁਣ ਵਰਤਿਆ ਜਾ ਰਿਹਾ ਹੈ ਉਸ ਏਰੀਏ, ਜਿਸ ਏਰੀਏ ਦੇ ਵਿੱਚ ਅਸੀਂ ਸੀ ਅੱਜ। ਉੱਥੇ ਰਾਣਾ ਇੰਦਰ ਪ੍ਰਤਾਪ ਹੋਣੀ ਉੱਥੋਂ ਦੇ MLA ਨੇ, ਉਹ ਲੋਕ ਦੱਸ ਰਹੇ ਸੀ ਕਿ ਉਹਨਾਂ ਨੇ ਆਪਣੇ ਵੱਲੋਂ ਮਸ਼ੀਨਾਂ ਦਿੱਤੀਆਂ ਹੋਈਆਂ ਨੇ। ਠੀਕ ਹੈ, MLA ਹੈ, ਉਸਦਾ ਫਰਜ਼ ਹੈ, ਨਾਲੇ ਵੈਸੇ ਵੀ ਉਹ ਚੰਗੇ ਧਨਾੜ ਨੇ ਤੇ ਇੰਡਸਟਰੀਅਲਿਸਟ ਨੇ। ਉਹਨਾਂ ਨੇ ਆਪਣੇ ਪੱਧਰ ਤੇ ਮਸ਼ੀਨਾਂ ਦਿੱਤੀਆਂ ਹੋਈਆਂ ਨੇ ਕਿ ਕੋਈ ਨਾ ਤੁਸੀਂ ਇਹ ਮਿੱਟੀ ਵਰਤੋ ਜਿੰਨਾ ਹੀਲਾ ਵਰਤਿਆ ਜਾ ਸਕਦਾ ਹੈ, ਪਾਣੀ ਨੂੰ ਫਿਲਹਾਲ ਦੇ ਲਈ ਰੋਕਣ ਦੀ ਕੋਸ਼ਿਸ਼ ਕੀਤੀ ਜਾਵੇ। ਪਰ ਇਹ ਖਬਰ ਨਾਲ ਦੀ ਨਾਲ ਜ਼ਰੂਰ ਹੈ ਹੁਸੈਨੀ ਵਾਲੇ ਪਾਸੇ ਹੁਣ ਬਹੁਤ ਪੱਧਰ ਵੱਧ ਚੁੱਕਿਆ ਪਾਣੀ ਦਾ। ਇਹ ਚਿੰਤਾਜਨਕ ਹੈ। ਆਉਣ ਵਾਲੇ ਦਿਨਾਂ 'ਚ ਉਧਰ ਦੀਆਂ ਤਸਵੀਰਾਂ ਹੋਰ ਖਤਰਨਾਕ ਨਾ ਹੋਣ, ਇਹਦੇ ਲਈ ਆਪਾਂ ਅਰਦਾਸ ਹੀ ਕਰ ਸਕਦੇ ਹਾਂ। ਜੀ ਸ਼ੁਕਰੀਆ ਗੁਰਪ੍ਰੀਤ, ਤੁਸੀਂ ਜਿਹੜੇ ਹੜ੍ਹ ਦੇ ਹਾਲਾਤ ਨੇ ਪੰਜਾਬ 'ਚ ਉਹਨਾਂ ਬਾਰੇ ਗੱਲ ਕੀਤੀ। ਬਹੁਤ ਬਹੁਤ ਧੰਨਵਾਦ। ਸੋ ਇੱਥੇ ਹੀ ਪ੍ਰੋਗਰਾਮ ਨੂੰ ਸਮਾਪਤ ਕਰਦੇ ਹਾਂ। ਸੋ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਮਨਦੀਪ ਜੀ।